ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਰਮਜੀਤ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 13 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਵੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ D&V ਟਰੱਕ ਟ੍ਰੇਲਰ ਰਿਪੇਅਰ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਕਰਵਾ ਸਕਦੇ ਹੋ। ਇੰਜਨ, ਕਲਚ, ਬ੍ਰੇਕ, ਟਾਇਰਸ, AC, ਡੈਫ, ਸਮੌਗ ਦਾ ਕੰਮ ਕਰਦੇ ਨੇ। ਇਹਨਾਂ ਦੇ ਟਰੱਕ ਪਾਰਕਿੰਗ ਵੀ ਅਵੇਲੇਬਲ ਆ। ਦੋ ਲੋਕੇਸ਼ਨਸ ਨੇ ਐਂਟੀਲੋਪ ਲਈ ਕਾਲ 9162252290, ਟੁਲੈਰੀ ਲਈ 5596162421। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਮੇਨ ਖਬਰ ਟਿਕਟੌਕ ਨੂੰ ਲੈ ਕੇ ਆ। USA ਦੇ ਵਿੱਚ ਕੀ ਸੱਚਮੁੱਚ ਹੀ ਜਿਹੜੀ ਟਿਕਟੌਕ ਆ ਉਹ ਬੈਨ ਹੋ ਜਾਊਗੀ? ਦੂਸਰੀ ਵਾਰੀ ਇਹਦੀ ਜਿਹੜੀ ਆ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। US ਦੀ ਜੋ ਕਾਂਗਰਸ ਆ, ਹਾਊਸ ਆਫ ਰਿਪਰੈਜ਼ੈਂਟੇਟਿਵ ਆ, ਉਹਦੇ ਵਿੱਚ ਇਹ ਲਾਅ ਜਿਹੜਾ ਆ ਵੋਟਿੰਗ ਹੋਈ ਆ ਅੱਜ, ਉਹ ਪਾਸ ਹੋ ਗਿਆ ਆ। ਇਸ ਤੋਂ ਬਾਅਦ ਇਹ ਸੈਨੇਟ ਤੋਂ ਜਾਊਗਾ ਤੇ ਸੈਨੇਟ ਦੇ ਵਿੱਚ ਜੇ ਪਾਸ ਹੋ ਜਾਂਦਾ ਤੇ ਜਿਹਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ, ਕਿਉਂਕਿ ਡੈਮੋਕ੍ਰੇਟਸ ਦੀ ਉੱਥੇ ਮੈਜੋਰਟੀ ਹੈਗੀ ਆ। ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅੱਜ ਇਹ ਕਿਹਾ ਵੀ ਜੇ ਸੈਨੇਟ ਪਾਸ ਕਰ ਦਿੰਦੀ ਆ ਤੇ ਮੈਂ ਉਸ ਦੇ ਉੱਤੇ ਸਾਈਨ ਕਰ ਦੂੰਗਾ। ਪਰ ਹਾਲਾਂਕਿ ਇਹਦੇ ਕਾਫੀ ਲੀਗਲ ਚੈਲੰਜ ਹੈਗੇ ਆ। ਕਹਿੰਦੇ ਇਸ ਤੋਂ ਬਾਅਦ ਵੀ ਤੁਸੀਂ ਇਸ ਤਰ੍ਹਾਂ ਜਿਹੜੀ ਕੰਪਨੀ ਆ ਉਹਨੂੰ ਬੰਦ ਕਰ ਸਕਦੇ ਆ ਕਿ ਨਹੀਂ। ਇਹ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰਾਈਵੇਸੀ ਨੂੰ ਲੈ ਕੇ ਜਿਹੜਾ ਆ ਇਹਦਾ ਜਿਹੜਾ ਜ਼ਿਆਦਾ ਜ਼ੋਰ ਲਾਇਆ ਜਾ ਰਿਹਾ ਆ ਵੀ ਟਿਕਟੌਕ ਕੰਪਨੀ ਚਾਈਨੀਜ਼ ਕੰਪਨੀ ਹੈਗੀ ਆ। ਤੇ ਪਿਛਲੇ ਸਮੇਂ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਵੀ ਸੀ, ਉਸ ਟਾਈਮ ਤੇ ਵੀ ਕੋਸ਼ਿਸ਼ ਕੀਤੀ ਗਈ ਸੀ ਵੀ ਕੋਈ ਅਮਰੀਕਨ ਕੰਪਨੀ ਜੋ ਆ ਉਹ ਇਸ ਨੂੰ ਬਾਈ ਕਰ ਲਵੇ, ਤੇ ਪਰ ਉਸ ਟਾਈਮ ਨਹੀਂ ਹੋ ਸਕਿਆ। ਸੋ ਖਤਰਾ ਤਾਂ ਹੈ ਬਿਲਕੁਲ, ਕਿਉਂਕਿ ਟਿਕਟੌਕ ਦੇ ਉੱਤੇ ਸਾਰੀ ਦੁਨੀਆ ਦੀ ਇਨਫੋਰਮੇਸ਼ਨ ਆ। ਤੁਸੀਂ ਕਿਤੇ ਵੀ ਵਿਜ਼ਿਟ ਕਰਨ ਜਾਂਦੇ ਆ, ਉੱਥੇ ਟਿਕਟੌਕ ਤੇ ਬਣਾਉਣ ਲੱਗ ਪੈਂਦੇ ਆ। ਸੋ ਜਦੋਂ ਦੁਸ਼ਮਣ ਮੁਲਕ ਹੋਵੇ ਤੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਪਹੁੰਚਦੀ ਹੈ, ਕਿਉਂਕਿ ਚਾਈਨਾ 'ਚ ਇੱਕ ਰੂਲ ਆ ਜਿਹਦੇ ਮੁਤਾਬਕ ਉਹ ਕਿਸੇ ਵੀ ਕੰਪਨੀ ਤੋਂ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਉੱਥੇ ਦੀ ਸਰਕਾਰ ਜੋ ਲੈ ਸਕਦੀ ਹੈਗੀ ਆ। ਨਵਾਂ ਜਿਹੜਾ ਓਨਰ ਆ ਟਿਕਟੌਕ ਦਾ, ਉਹ ਕਹੀ ਜਾਂਦਾ ਵੀ ਨਹੀਂ, ਇਲੀਗਲ ਆ, ਅਸੀਂ ਟਰਾਂਸਫਰ ਨਹੀਂ ਕਰ ਸਕਦੇ ਹੈਗੇ ਕੋਈ ਵੀ ਡਾਟਾ ਚਾਈਨੀਜ਼ ਗਵਰਨਮੈਂਟ ਨੂੰ। ਪਰ ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਬਾਕੀ ਕੰਪਨੀਆਂ ਦੇ ਵਿੱਚ ਵਾਪਰਿਆ ਆ, ਤੇ ਇਹ ਪੂਰਾ ਜੋ ਇਹਦੀ ਸ਼ੱਕ ਆ, ਇਸੇ ਕਰਕੇ ਜੋ ਅਮਰੀਕਨ ਸਰਕਾਰ ਆ ਉਹ ਇਹ ਚਾਹ ਰਹੀ ਆ ਵੀ ਟਿਕਟੌਕ ਨੂੰ ਅਮਰੀਕਾ ਦੇ ਵਿੱਚ ਬੰਦ ਕੀਤਾ ਜਾਵੇ। ਇੰਜੀਨੀਅਰਸ, ਡਾਟਾ ਸਾਇੰਟਿਸਟ ਤੇ ਹੋਰ ਜਿਹੜੇ ਵਰਕਰਸ, ਹਾਈਪੋਥੈਟੀਕਲ ਇੱਕ ਅਮਰੀਕਨ ਪੇਰੈਂਟ ਕੰਪਨੀ ਆ ਜੋ ਇਹਦੀ, ਜਿਹਦੇ ਕੋਲ ਡਾਇਰੈਕਟ ਐਕਸੈਸ ਹੈਗਾ ਆ, ਉਹ ਕਹਿੰਦੇ ਆ ਵੀ ਸਾਡੀ ਕੋਸ਼ਿਸ਼ ਤਾਂ ਹੈ ਵੀ ਕੋਈ ਡਾਟਾ ਨਾ ਉਹ ਕੀਤਾ ਜਾਵੇ ਟਰਾਂਸਫਰ, ਪਰ ਕਿਉਂਕਿ ਚਾਈਨੀਜ਼ ਮੂਲ ਦੀ ਕੰਪਨੀ ਆ, ਸੋ ਕਿਸੇ ਟਾਈਮ ਦੇ ਉੱਤੇ ਵੀ ਜੋ ਆ ਉਹ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੈਗੇ ਆ। ਸਿਕਿਉਰਿਟੀ ਰਿਸਕ ਆ ਮੇਨ।
ਮੇਨ ਨੈਸ਼ਨਲ ਸਿਕਿਉਰਿਟੀ ਰਿਸਕ ਨੂੰ ਲੈ ਕੇ ਆ ਯੂਐਸ ਲੋਕਾਂ ਦਾ ਯੂਜ਼ਰਸ ਦਾ ਜਿਹੜਾ ਡਾਟਾ ਟਿਕਟੌਕ ਆਪ ਕਹਿੰਦੀ ਆ ਵੀ 170 ਮਿਲੀਅਨ ਯੂਜ਼ਰ ਨੇ ਉਹਨਾਂ ਦੇ ਯੂਐਸ ਦੇ ਵਿੱਚ, ਸੋ ਬਹੁਤ ਵੱਡਾ ਇੱਕ ਇਹ ਨੰਬਰ ਹੈਗਾ ਆ। 350 ਮਿਲੀਅਨ ਪਾਪੂਲੇਸ਼ਨ ਆ, ਜਿਨ੍ਹਾਂ ਚੋਂ ਅੱਧੇ ਕੁ ਤਾਂ ਬਾਲਗ ਵੀ ਨਹੀਂ ਹੋਣੇ ਜਿਹੜੇ ਆ ਉਹ, ਪਰ ਫਿਰ ਵੀ ਆਪਾਂ ਦੇਖ ਰਹੇ ਆ ਵੀ ਉੱਥੇ ਇਸ ਤਰੀਕੇ ਦੇ ਨਾਲ ਆ। ਹੁਣ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੀ ਦੁਨੀਆ ਦੇ ਵਿੱਚ ਕਈ ਮੁਲਕਾਂ ਨੇ ਟਿਕਟੌਕ ਨੂੰ ਬੈਨ ਕੀਤਾ ਆ। ਇੰਡੀਆ, ਨੇਪਾਲ, ਯੂਰਪੀਅਨ ਯੂਨੀਅਨ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਤਾਈਵਾਨ, ਨਿਊਜ਼ੀਲੈਂਡ, ਪਾਕਿਸਤਾਨ, ਅਫਗਾਨਿਸਤਾਨ, ਇੰਡੋਨੇਸ਼ੀਆ, ਸੋਮਾਲੀਆ। ਹੁਣ ਤਾਂ ਅਫਗਾਨਿਸਤਾਨ ਵਾਲੇ ਵੀ ਜਿਹੜੇ ਆ ਕੇ ਉਸ ਨੂੰ ਬੈਨ ਕਰ ਗਏ ਆ, ਤੇ ਹੁਣ ਅਮਰੀਕਾ ਦੇ ਵਿੱਚ ਇਹ ਚਰਚਾ ਇਸ ਟਾਈਮ ਚੱਲ ਰਹੀ ਆ। ਸੋ ਕਹਿੰਦੇ ਵੀ ਜੇ ਐਨਾਲਿਸਟ ਦੱਸ ਰਹੇ, ਕਹਿੰਦੇ ਵੀ ਟਿਕਟੌਕ ਜਿਹੜੇ ਸਿਆਸੀ ਮੈਦਾਨ ਆ ਉਸਨੂੰ ਖੇਡਣ ਦੇ ਵਿੱਚ ਕਹਿ ਲਓ ਜਾਂ ਪੜ੍ਹਨ ਦੇ ਵਿੱਚ ਨਾਕਾਮਯਾਬ ਰਹੀ ਆ। ਕਹਿੰਦੇ ਵੀ ਬਹੁਤ ਸਾਰੇ ਪੋਲੀਟੀਸ਼ੀਅਨਸ ਨੇ ਬੜੇ ਚਿਰ ਤੋਂ ਇਹ ਕਹਿਣਾ ਸ਼ੁਰੂ ਕੀਤਾ ਹੈ ਵੀ ਟਿਕਟੌਕ ਨੂੰ ਬੈਨ ਕਰ ਦੇਣਾ ਚਾਹੀਦਾ ਆ। ਜਿੱਦਾਂ ਤੁਸੀਂ ਵੀ ਦੱਸਿਆ ਵੀ ਟਰੰਪ ਹੁਣਾਂ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਬੈਨ ਕਰਨ ਦੇ ਲਈ, ਪਰ ਉਹ 6 ਜਨਵਰੀ ਵਾਲੇ ਮਾਮਲੇ ਤੋਂ ਬਾਅਦ ਟਿਕਟੌਕ ਨੇ ਪਹਿਲਾਂ ਟਰੰਪ ਹੁਣਾਂ ਨੂੰ ਹੀ ਬੈਨ ਕਰਤਾ ਸੀ। ਉਹ ਇੱਕ ਵੱਖਰਾ ਜਿਹੜਾ ਮਸਲਾ ਬਣ ਗਿਆ, ਪਰ ਹੁਣ ਇੱਕ ਵਾਰੀ ਫੇਰ ਇਹ ਜਿਹੜਾ ਮਸਲਾ ਆ ਇਸ ਟਾਈਮ ਭਖਿਆ ਆ। ਜੇ ਦੇਖਿਆ ਜਾਵੇ ਤਾਂ ਬਹੁਤ ਵੱਡੀ ਬਾਈ ਪਾਰਟੀਜਨ ਸਪੋਰਟ ਦੇ ਨਾਲ ਇਸ ਨੂੰ ਹਾਊਸ ਦੇ ਵਿੱਚ ਬੈਨ ਕਰਨ ਦੇ ਲਈ ਵੋਟਾਂ ਜਿਹੜੀਆਂ ਪਈਆਂ, 65 ਦੇ ਮੁਕਾਬਲੇ 352 ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਇਸ ਨੂੰ ਬੈਨ ਕਰਨ ਦੇ ਪੱਖ ਦੇ ਵਿੱਚ ਜਿਹੜਾ ਉਹ ਆਖਿਆ ਆ। ਸੋ ਕਹਿੰਦੇ ਵੀ 180 ਦਿਨ ਦੇ ਵਿੱਚ ਹੁਣ ਇਹ ਜਿਹੜੀ ਕੰਪਨੀ ਆ, ਇਹਨਾਂ ਦੀ ਐਪ ਆ ਜਿਹੜੀ ਉਹ ਬੈਨ ਹੋ ਸਕਦੀ ਹੈਗੀ ਆ। ਸੋ ਇਹ ਇੱਕ ਵੱਡੀ ਜਿਹੜੀ ਆ ਉਹ ਗੱਲ ਆ। ਟਿਕਟੌਕ ਦੇ ਜ਼ਰੀਏ ਬੜੇ ਲੋਕਾਂ ਨੇ ਆਪਣਾ ਰੁਜ਼ਗਾਰ ਵੀ ਚਲਾਇਆ ਆ। ਟਿਕਟੌਕ ਦੇ ਜਿਹੜੇ ਕਈ ਜਿਹੜੇ ਫਨੈਟਿਕ ਆ, ਉਹ ਕਹਿੰਦੇ ਵੀ ਹੁਣ ਜੇ ਬੈਨ ਹੋ ਜਾਂਦਾ ਤੇ ਉਹਨਾਂ ਦਾ ਕੀ ਬਣੂਗਾ। ਸੇਮ ਥਿੰਗ ਹੀ ਆ, ਜਿੱਦਾਂ ਇੰਡੀਆ ਦੇ ਵਿੱਚ ਬੜੇ ਟਿਕਟੌਕਰ ਸੀਗੇ, ਤੇ ਇਵੈਂਚੁਅਲੀ ਜਦੋਂ ਬੈਨ ਹੋ ਗਈ ਤੇ ਫਿਰ ਉਹਨਾਂ ਨੂੰ ਕੋਈ ਹੋਰ ਰਾਹ ਲੱਭਣੇ ਜਿਹੜੇ ਪਏ ਸੀ। ਸੋ ਕਾਲਡ ਜਿਹੜੇ ਇਨਫਲੂਐਂਸਰਸ ਆ, ਉਹਨਾਂ ਦਾ ਇਨਫਲੂਐਂਸ ਬਹੁਤ ਜ਼ਿਆਦਾ ਜਿਹੜਾ ਇਸ ਦੇ ਵਿੱਚ ਘਟ ਸਕਦਾ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਚਿੰਤਾ ਦੀ ਗੱਲ ਆ। ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਅਜੇ ਆਪਣੇ ਪੱਤੇ ਕਹਿ ਲਓ ਵੀ ਛਾਤੀ ਦੇ ਨਾਲ ਹੀ ਲਾ ਕੇ ਰੱਖੇ ਆ। ਉਹ ਦੱਸ ਨਹੀਂ ਰਹੇ ਵੀ ਜੇ ਸੈਨੇਟ ਦੇ ਵਿੱਚ ਇਹ ਜਿਹੜਾ ਬਿੱਲ ਆਉਂਦਾ ਹੈ ਟਿਕਟੌਕ ਨੂੰ ਬੈਨ ਕਰਨ ਵਾਲਾ, ਉਸ ਦੇ ਉੱਤੇ ਕਹਿੰਦੇ ਨਾਨ ਕਮਿਟਲ ਨੇ। ਕਹਿੰਦੇ ਵੀ ਸੈਨੇਟ ਉਸ ਨੂੰ ਰਿਵਿਊ ਕਰੂਗੀ, ਲੈਜਿਸਲੇਸ਼ਨ ਨੂੰ ਦੇਖੂਗੀ ਕੀ ਇਸ ਦੇ ਵਿੱਚ ਹੋਣਾ ਆ, ਜਿਹੜਾ ਵੀ ਹਾਊਸ ਤੋਂ ਆਉਂਦਾ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਅਗਲੇ ਜਿਹੜੇ ਸਟੈਪ ਆ ਉਹ ਲਏ ਜਾਣਗੇ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਦੇਖੋ ਇਸ ਦੇ ਵਿੱਚ ਅੱਗੇ ਕੀ ਬਣਦਾ ਹੈਗਾ ਆ। ਹਾਊਸ ਦੇ ਜਿਹੜੇ ਸਪੀਕਰ ਜੌਨਸਨ ਆ, ਉਹਨਾਂ ਨੇ ਸੈਨੇਟ ਨੂੰ ਅਪੀਲ ਕੀਤੀ ਆ ਵੀ ਤੁਸੀਂ ਵੀ ਇਹ ਬੈਨ ਟਿਕਟੌਕ ਨੂੰ ਕਰਨ ਵਾਲਾ ਬਿੱਲ ਆ, ਉਸ ਦੇ ਉੱਤੇ ਪਾਸ ਜਿਹੜਾ ਆ ਉਸ ਨੂੰ ਕੀਤਾ ਜਾਵੇ। ਜਿਹੜੇ ਇੰਟੈਲੀਜੈਂਸ ਕਮੇਟੀ ਦੇ ਵਿੱਚ ਬੈਠੇ ਕਈ ਜਿਹੜੇ ਸੈਨੇਟਰਸ ਆ, ਉਹਨਾਂ ਨੇ ਹਾਊਸ ਦੀ ਇਸ ਵੋਟ ਦੀ ਸ਼ਲਾਘਾ ਜਿਹੜੀ ਉਹ ਕੀਤੀ ਆ। ਸੋ 60 ਵੋਟਾਂ ਚਾਹੀਦੀਆਂ ਨੇ ਹਰਜੋਤ ਸਿੰਘ ਜੀ ਉਸ ਨੂੰ ਪਾਸ ਹੋਣ ਦੇ ਲਈ। ਇਸ ਟਾਈਮ 50-50 ਸਪਲਿਟ ਆ ਦੋਨਾਂ ਹੀ ਪਾਰਟੀਆਂ ਦਾ, ਤੇ ਅੱਗੇ ਕੀ ਬਣਦਾ ਆ ਇਹ ਵੇਖਣ ਵਾਲੀ ਗੱਲ ਆ। ਪਰ ਇੱਕ ਵਾਰੀ ਫਿਰ ਸੋਸ਼ਲ ਮੀਡੀਆ ਕੰਪਨੀ ਬਿਲਕੁਲ ਅਮਰੀਕਨ ਸਿਆਸਤ ਦੇ ਵਿੱਚ ਸੈਂਟਰ ਸਟੇਜ ਦੇ ਉੱਤੇ ਪਹੁੰਚੀ ਪਈ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਸਾਬਕਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਇਸ ਵਾਰ ਜੋ ਨਵੰਬਰ ਦੀਆਂ ਇਲੈਕਸ਼ਨਸ ਆ ਉਹਦੇ ਵਿੱਚ ਇੱਕ ਦੂਜੇ ਨੂੰ ਫੇਸ ਕਰਨ ਜਾ ਰਹੇ ਹੈਗੇ ਆ। ਪਿਛਲੇ ਮੰਗਲਵਾਰ ਜਾਰਜੀਆ, ਮਿਸੀਸਿਪੀ, ਵਾਸ਼ਿੰਗਟਨ ਦੇ ਵਿੱਚ ਜੋ ਪ੍ਰਾਇਮਰੀ ਹੋਈਆਂ ਆ, ਉਹਨਾਂ ਦੇ ਵਿੱਚ ਇਹ ਸਾਰਾ ਕੁਝ ਡਿਸਾਈਡ ਹੋ ਗਿਆ ਆ। ਬਾਈਡਨ ਹੁਣਾਂ ਨੂੰ ਜਿੰਨੇ ਡੈਲੀਗੇਟ ਚਾਹੀਦੇ ਸੀ ਪੂਰੇ ਹੋ ਗਏ ਆ, ਤੇ ਟਰੰਪ ਹੁਣਾਂ ਨੂੰ ਵੀ ਜਿੰਨੇ ਡੈਲੀਗੇਟ ਚਾਹੀਦੇ ਸੀ ਉਹ ਪੂਰੇ ਹੋ ਗਏ ਹੈਗੇ ਆ। ਨਿੱਕੀ ਹੈਲੀ ਹੁਣੀ ਆਲਰੇਡੀ ਆਪਣੀ ਜਿਹੜੀ ਆ ਵਿਡਰੋ ਕਰ ਲਿਆ ਹੈਗਾ ਇਸ ਦੌੜ ਦੇ ਵਿੱਚੋਂ। ਇਹ ਜਿਹੜੀ ਪਹਿਲੀ ਵਾਰੀ ਕਹਿੰਦੇ ਹੋਊਗਾ ਯੂਐਸ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈਗੀ ਆ, 70 ਸਾਲਾਂ ਬਾਅਦ ਦੋ ਕੈਂਡੀਡੇਟਸ ਦੇ ਵਿੱਚ ਰੀਮੈਚ ਹੋਣ ਜਾ ਰਿਹਾ ਆ। ਤੇ ਉਹ ਵੀ ਉਹਨਾਂ ਦੇ ਵਿੱਚ ਜਿਹੜੇ ਦੋਨਾਂ ਕੈਂਡੀਡੇਟ ਨੂੰ ਲੋਕ ਪਸੰਦ ਨਹੀਂ ਕਰਦੇ। ਕਹਿੰਦੇ ਵੀ ਓਪੀਨੀਅਨ ਪੋਲਸ ਸੁਜੈਸਟ ਦੈਟ ਮੈਨੀ ਵੋਟਰਸ ਡੋਂਟ ਵਾਂਟ them, ਦੋਨਾਂ ਦੀ। 81 ਸਾਲਾਂ ਦੇ ਬਾਈਡਨ ਪ੍ਰੈਜ਼ੀਡੈਂਟ ਓਲਡੈਸਟ ਪ੍ਰੈਜ਼ੀਡੈਂਟ ਹੋਊਗੇ ਯੂਐਸ ਦੀ ਹਿਸਟਰੀ ਦੇ ਵਿੱਚ। 77 ਸਾਲਾਂ ਦੇ ਸਾਬਕਾ ਰਾਸ਼ਟਰਪਤੀ ਟਰੰਪ ਇਸ ਟਾਈਮ 91 ਫੈਲਨੀ ਕਾਊਂਟਸ ਤੇ 4 ਕ੍ਰਿਮੀਨਲ ਕੇਸ ਉਹਨਾਂ ਦੇ ਉੱਤੇ ਇਸ ਵੇਲੇ ਚੱਲ ਰਹੇ ਹੈਗੇ ਆ, ਕਲਾਸੀਫਾਈਡ ਡਾਕੂਮੈਂਟਸ ਨੂੰ ਲੈ ਕੇ ਤੇ 2020 ਦੀਆਂ ਇਲੈਕਸ਼ਨਸ ਨੂੰ ਓਵਰਟਰਨ ਦੇ ਚੱਕਰ ਦੇ ਵਿੱਚ। ਤੇ
ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਹੁਣ ਸੈਲੀਬ੍ਰੇਸ਼ਨ ਦਾ ਕੋਈ ਟਾਈਮ ਨਹੀਂ, ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਉਹਨਾਂ ਨੇ ਵਰਸ ਪ੍ਰੈਜ਼ੀਡੈਂਟ ਕਿਹਾ। ਹੂੰ, ਇੱਦਾਂ ਹੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਜਦੋਂ ਸਟੇਟ ਆਫ ਦਾ ਯੂਨੀਅਨ ਐਡਰੈਸ ਕੀਤਾ ਸੀ, ਉਹਨਾਂ ਨੂੰ ਬਗੈਰ ਹਿਟਲਰ ਨਾਂ ਵਾਂਗ ਲਏ। ਕਿਹਾ ਸੀ ਵੀ ਜੀ ਉਹ ਬਹੁਤ ਹੂੰ, ਇਸ ਤਰ੍ਹਾਂ ਦੇ ਹੈਗੇ ਆ। ਸੋ ਇਸ ਵਾਰ ਜਿਹੜੀ ਇਲੈਕਸ਼ਨ ਆ ਕਾਫੀ ਜਿਹੜੀ ਹੈ, ਜਿੱਦਾਂ ਆਪਾਂ ਥਰਡ ਵਰਲਡ ਕੰਟਰੀ ਦੇ ਵਿੱਚ ਦੇਖਦੇ ਹਾਂ, ਮੈਨੂੰ ਲੱਗਦਾ ਵੀ ਉਦਾਂ ਦੀ ਹੋਣ ਜਾ ਰਹੀ, ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਜਿਹੜੀ ਆ ਉਹ ਜ਼ਿਆਦਾ ਉਹ ਹੋਣੀ ਆ। ਬਹੁਤ ਜ਼ਿਆਦਾ ਹੋਊਗੀ। ਪਾਲਿਸੀ ਦੀ ਗੱਲ ਬਹੁਤ ਘੱਟ ਹੋਣੀ ਆ। ਇਹ ਅਮਰੀਕਾ ਦੀ ਸਿਆਸਤ ਦੇ ਲਈ ਤੇ ਲੋਕਾਂ ਦੇ ਲਈ ਇਹ ਬੜੀ ਨਿਘਾਰ ਵਾਲੀ ਗੱਲ ਆ। ਤੇ ਆਮ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਆ। ਪਾਰਟੀ ਪ੍ਰੇਮੀ ਤੇ ਇੱਕ ਕੈਂਡੀਡੇਟ ਪ੍ਰੇਮੀ ਹੋ ਕੇ ਜਦੋਂ ਤੁਸੀਂ ਪਾਲਿਸੀ ਨੂੰ ਕਿਨਾਰੇ ਕਰਦੇ ਆ, ਤਾਂ ਉਦੋਂ ਵਿੱਚੋਂ ਫਿਰ ਆਹ ਸਿਆਸਤ ਜਿਹੜੀ ਉਹ ਨਿਕਲਦੀ ਆ, ਜਿਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣਾ, ਕੂੜਾ ਸਿੱਟਣਾ ਤੋਂ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਆ। ਤੇ ਅੰਨੇ ਹੋ ਕੇ ਇੱਕ ਦੂਜੇ ਦੀ ਜਿਹੜੀ ਉਹ ਜਿਹੜੀ ਉਹਨਾਂ ਦੇ ਆਪਣੇ ਕੈਂਡੀਡੇਟ ਦੀ ਜਿਹੜੀ ਉਹ ਸਪੋਰਟ ਕਰਨੀ। ਸੋ ਭਾਈ ਪਾਲਿਸੀ ਦੇ ਉੱਤੇ ਧਿਆਨ ਦਿਓ। ਅਮਰੀਕਾ ਦੀ ਸਿਆਸਤ ਦਾ ਇਹ ਇੱਕ ਨਿਆਰਾਪਨ ਸੀਗਾ। ਹੁਣ ਦੇਖੋ ਵੀ ਜਦੋਂ ਰਿਪਬਲਿਕਨ ਪਾਰਟੀ ਦੇ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਸ਼ੀਅਲ ਉਹਨਾਂ ਦੇ ਕੈਂਡੀਡੇਟਸ ਦੇ ਹੋਏ ਆ, ਤਾਂ ਉਹਦੇ ਵਿੱਚ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਭਾਗ ਨਹੀਂ ਲਿਆ, ਕਹਿੰਦੇ ਵੀ ਮੈਨੂੰ ਲੋੜ ਨਹੀਂ। ਹੁਣ ਇਹ ਨਾ ਹੋਵੇ ਵੀ ਇਸ ਵਾਰ ਜਦ ਇਹ ਦੋਨੋਂ ਨੋਮੀਨੀ ਹੋ ਗਏ ਆ, ਜਿਹੜੇ ਮੇਨ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਹੁੰਦੇ ਆ ਕੈਂਡੀਡੇਟਸ ਦੇ, ਉਹ ਵੀ ਜਿਹੜੇ ਇਸ ਦੇ ਵਿੱਚ ਜੇ ਉਹ ਹਿੱਸਾ ਨਾ ਲਿਆ ਤਾਂ ਕੀ ਹੋਊਗਾ। ਪਿਛਲੀ ਵਾਰੀ ਵੀ ਆਪਾਂ ਦੇਖਿਆ ਸੀਗਾ ਵੀ ਕਿੱਦਾਂ ਨਿਆਣਿਆਂ ਵਾਂਗੂ ਜਿੱਦਾਂ ਟੀਚਰ ਵੀ ਹਾਂ ਹੁਣ ਤੂੰ ਬੋਲ, ਹਣ ਤੂੰ ਬੋਲ, ਵੀ ਓਦਾਂ ਜਿਹੜਾ ਇਹਨਾਂ ਨੂੰ ਕਰਨਾ ਪਿਆ ਸੀ, ਇੱਕ ਦੂਜੇ ਦੇ ਉੱਤੇ ਕਿੱਦਾਂ ਵਰ ਰਹੇ ਹੁੰਦੇ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਪੂਰਾ ਓਵਰਆਲ ਸਿਆਸਤ ਦੇ ਜਿਹੜੇ ਨਿਘਾਰ ਵੱਲ ਨੂੰ ਜਿਹੜਾ ਇਸ਼ਾਰਾ ਜਿਹੜੀਆਂ ਉਹ ਕਰ ਰਹੀਆਂ ਆ। ਸੋ ਅੱਗੇ ਜਿਹੜਾ ਉਹ ਕੀ ਬਣਦਾ ਆ। ਸਭ ਤੋਂ ਵੱਧ ਜੇ ਦੇਖਿਆ ਜਾਵੇ ਤਾਂ ਇਸ ਵਾਰ ਜਿਹੜੇ ਸਵਿੰਗ ਸਟੇਟ ਦੇ ਜਿਹੜੇ ਵੋਟਰਸ ਆ, ਉਹਨਾਂ ਨੂੰ ਬਾਈਡਨ ਟਰੰਪ ਬਹੁਤ ਜ਼ਿਆਦਾ ਜਿਹੜਾ ਉਹ ਸੁਣਨ ਨੂੰ ਮਿਲਣਾ ਆ। ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਉਹ ਜ਼ੋਰ ਲੱਗਣਾ ਆ, ਚਾਹੇ ਉਹ ਵਿਸਕੌਨਸਨ ਆ, ਚਾਹੇ ਉਹ ਮਿਸ਼ੀਗਨ ਆ, ਚਾਹੇ ਉਹ ਕੈਰੋਲੀਨਾਜ਼ ਆ, ਚਾਹੇ ਉਹ ਜਾਰਜੀਆ ਆ। ਤੇ ਹੁਣ ਦੇਖੋ ਵੀ ਅੱਗੇ ਉੱਥੇ ਕੀ ਬਣਦਾ ਆ। ਇੱਕ ਚੀਜ਼ ਜਿਹੜੀ ਇਹਨਾਂ ਸਾਰੀਆਂ ਇਲੈਕਸ਼ਨਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਕਲੀਅਰ ਆ, ਜਿਹੜੀਆਂ ਡੀਪ ਬਲੂ ਤੇ ਡੀਪ ਰੈੱਡ ਸਟੇਟਸ ਆ, ਉਹਨਾਂ ਦੇ ਕੋਲ ਕਿਸੇ ਨੇ ਨਹੀਂ ਆਉਣਾ। ਉਹਨਾਂ ਨੂੰ ਕਿਸੇ ਨੇ ਵੀ ਤੁਹਾਨੂੰ ਪੋਲੀਟੀਸ਼ੀਅਨਾਂ ਨੇ ਪੁੱਛਣਾ ਨਹੀਂ ਆ। ਸਿਰਫ ਤੇ ਸਿਰਫ ਉਹਨਾਂ ਲੋਕਾਂ ਦੇ ਉੱਤੇ ਉਹਨਾਂ ਨੇ ਜ਼ੋਰ ਦੇਣਾ ਆ ਜਿਹੜੀਆਂ ਸਵਿੰਗ ਵੋਟ ਕਰਦੇ ਆ। ਸੋ ਇੱਕ ਪਾਰਟੀ ਦੇ ਨਾਲ ਪੱਕੇ ਵੱਜ ਕੇ ਜਾਂ ਇੱਕ ਕੈਂਡੀਡੇਟ ਦੇ ਨਾਲ ਪੱਕੇ ਵੱਜ ਕੇ ਨੁਕਸਾਨ ਵੀ ਕਈ ਵਾਰੀ ਕਹਿ ਲਓ ਵੀ ਆਮ ਲੋਕਾਂ ਨੂੰ ਇਸ ਪੱਖੋਂ ਹੋ ਜਾਂਦਾ ਵੀ ਉਹਨਾਂ ਦੀ ਕੋਈ ਸੁਣਵਾਈ ਇਵੈਂਚੁਅਲੀ ਹੁੰਦੀ ਨਹੀਂ ਹੈਗੀ। ਜੀ, ਬਿਲਕੁਲ। ਸੋ ਬਹੁਤ ਸਾਰੇ ਲੋਕ ਹਜੇ ਵੀ ਸ਼ੱਕ ਕਰਦੇ ਆ ਵੀ ਸੱਚਮੁੱਚ ਹੀ ਜਿਹੜੇ ਦੋਨੋਂ ਕੈਂਡੀਡੇਟ ਆ ਇਹ ਕਿਤੇ ਦੋਨੋਂ ਹੀ ਇਲੈਕਸ਼ਨ ਦੇ ਨਾ ਵਿੱਚ ਬਦਲ ਹੋ ਜਾਣ 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 ਤਾਂ ਹੀ ਸਹੀ ਇਲੈਕਸ਼ਨ ਗੱਲ। ਦੇ ਵਿੱਚ ਇਹ ਹੋਣਗੇ। ਜੀ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਇੱਕ ਜੱਜ ਨੇ ਉਹਨਾਂ ਦੇ ਅਗੇਂਸਟ ਕਾਫੀ ਜਿਹੜੇ ਚਾਰਜਸ ਆ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਹੈ। ਖਾਸ ਕਰਕੇ ਜਿਹੜੀ ਜਾਰਜੀਆ ਦੇ ਵਿੱਚ ਜਿਹੜੇ ਜੱਜ ਆ ਉਹ ਉਹਨਾਂ ਦੀ ਇਲੈਕਸ਼ਨ ਇੰਟਰਫੀਰੈਂਸ ਦੇ ਕੇਸ ਨੂੰ ਲੈ ਕੇ ਉਹਦੀ ਸੁਣਵਾਈ ਚੱਲ ਰਹੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਕ੍ਰਿਮੀਨਲ ਚਾਰਜਸ ਇਹਦੇ ਵਿੱਚ ਇੱਕ ਉਸ ਚੀਜ਼ ਨੂੰ ਲੈ ਕੇ ਜੋ ਮੇਨ ਮੁੱਦਾ ਬਣਾਇਆ ਗਿਆ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਫੋਨ ਕਾਲ ਕੀਤੀ ਸੀ ਸਟੇਟ ਦੇ ਜਿਹੜਾ ਟੌਪ ਦਾ ਇਲੈਕਸ਼ਨ ਆਫੀਸ਼ੀਅਲਸ ਆ ਵੀ 11,780 ਵੋਟਾਂ ਲੱਭੋ ਕਿੱਥੇ ਗਈਆਂ ਹੈਗੀਆਂ ਤਾਂ ਕਿ ਰਿਜ਼ਲਟ ਉਲਟ ਹੋ ਜਾਵੇ। ਸੋ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਇਹ ਸੋਚ ਰਹੇ ਸੀ ਵੀ ਇਹ ਅਨਕੌਂਸਟੀਟਿਊਸ਼ਨਲ ਪਲੋਏ ਹੈਗਾ ਆ ਆਪਣੀ ਪਾਵਰ ਦੇ ਵਿੱਚ ਰਹਿਣ ਦਾ। ਸੋ ਇਸ ਰੂਲਿੰਗ ਦੇ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਜੋ ਕ੍ਰਿਮੀਨਲ ਇੰਡਾਈਟਮੈਂਟ ਸੀ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲ ਤੇ ਇਸੇ ਤਰ੍ਹਾਂ ਰੂਡੀ ਜਿਊਲਿਆਨੀ ਜੋ ਮੈਗਾ ਦੇ ਲਾਇਰ ਆ, ਵਾਈਟ ਹਾਊਸ ਦੇ ਚੀਫ ਆਫ ਸਟਾਫ ਉਸ ਟਾਈਮ ਦੇ ਮਾਰਕ ਮੀਡੋਜ਼ ਤੇ ਇਲੈਕਸ਼ਨ ਲਾਇਰ ਜੌਨ ਈਸਟਮੈਨ, ਇਹਨਾਂ ਸਾਰਿਆਂ ਤੋਂ ਉਹਨਾਂ ਨੇ ਇਹ ਚਾਰਜ ਜਿਹੜੇ ਆ ਇਹ ਨਹੀਂ ਲਾਏ ਹੈਗੇ। ਇਸ ਤੋਂ ਬਿਨਾਂ ਜਿਹੜੇ ਹੋਰ 6 ਚਾਰਜਸ ਟਰੰਪ ਤੇ ਉਹਨਾਂ ਦੇ ਜਿਹੜੇ ਕੋ ਡਿਫੈਂਡੈਂਟ ਸੀ, ਜਿਹਦੇ ਵਿੱਚੋਂ 3 ਪ੍ਰੈਜ਼ੀਡੈਂਟ ਡੋਨਲਡ ਟਰੰਪ ਡਾਇਰੈਕਟਲੀ ਇਨਵੋਲਵ ਸੀ, 3 ਜਿਹੜੇ ਹੋਰ ਤਰ੍ਹਾਂ ਸੀਗੇ। ਸੋ ਉਹਨਾਂ ਨੇ ਉਹ ਵੀ ਜਿਹੜੇ ਆ ਡ੍ਰੌਪ ਕੀਤੇ ਹੈਗੇ। ਜੀ, ਸੋ ਮਲਟੀਪਲ ਕਾਊਂਟਸ ਜਿਹੜੇ ਸਕੁਆਸ਼ ਕਰਤੇ ਆ ਫੁਲਟਨ ਕਾਊਂਟੀ ਦੇ ਉਸ ਜੱਜ ਨੇ, ਜਿਹੜੀ ਇਲੈਕਸ਼ਨ ਇੰਟਰਫੀਅਰੈਂਸ ਇੰਡਾਈਟਮੈਂਟ ਦੇ ਨਾਲ ਜੁੜੇ ਹੋਏ ਆ। ਇਹ ਜੱਜ ਸਕਾਟ ਮੈਕੈਫੇ, ਉਹਨਾਂ ਨੇ ਜਿਹੜੇ 6 ਕਾਊਂਟ ਸਪੈਸੀਫਿਕ ਸੋਲਿਸਿਟੇਸ਼ਨ ਆਫ ਵਾਇਓਲੇਸ਼ਨ ਆਫ ਓਥ ਬਾਈ ਦਾ ਪਬਲਿਕ ਆਫਿਸਰ ਦੇ ਨਾਲ ਜਿਹੜੇ ਸੰਬੰਧਿਤ ਆ, ਉਹ ਜਿਹੜੇ ਉਹਨਾਂ ਨੇ ਸਕੁਆਸ਼ ਕਰ ਦਿੱਤੇ ਆ, ਕੁਆਸ਼ ਕਰ ਦਿੱਤੇ ਆ। ਸੋ ਕਹਿੰਦੇ ਵੀ ਜਿਹੜੇ 13 ਕਾਊਂਟ ਟਰੰਪ ਫੇਸ ਕਰ ਰਹੇ ਸੀ, ਉਹਨਾਂ ਦੇ ਵਿੱਚ ਇਸ ਆਰਡਰ ਦੇ ਨਾਲ 3 ਜਿਹੜੇ ਆ ਉਹ ਉੱਡ ਗਏ ਆ ਤੇ ਹੁਣ 13 ਦੀ ਬਜਾਏ 10 ਜਿਹੜੇ ਕਾਊਂਟ ਫਿਰ ਵੀ ਉਹਨਾਂ ਦੇ ਉੱਤੇ ਲੱਗੇ ਹੋਏ ਆ। ਸੋ ਇਹਦੇ ਵਿੱਚ ਹੁਣ ਦੇਖੋ ਅੱਗੇ ਕੀ ਬਣਦਾ ਆ।
ਲਿਖਣ ਵਾਲੇ ਤਾਂ ਇਹ ਵੀ ਜਿਹੜੇ ਲਿਖ ਰਹੇ ਆ ਕਹਿੰਦੇ ਵੀ ਹਾਂ, ਇੱਕ ਪਾਸੇ ਤਾਂ ਇਹ ਆ ਵੀ 6 ਕਾਊਂਟ ਇਹਨਾਂ ਦੇ ਹਟਾ ਦਿੱਤੇ ਗਏ ਆ ਇੰਟਰਫੇਰੈਂਸ ਮਾਮਲੇ 'ਚ, ਪਰ ਫਿਰ ਵੀ ਕਾਫੀ ਅਜੇ ਬਚੇ ਪਏ ਨੇ ਤੇ ਕਹਿੰਦੇ ਵੀ ਕੇਸ ਅਜੇ ਵੀ ਉਸੇ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਚੱਲੂਗਾ। ਸੋ ਇਹਦੇ ਵਿੱਚ ਦੇਖਣ ਵਾਲੀ ਗੱਲ ਰਹਿਣੀ ਹਰਜੋਤ ਸਿੰਘ ਜੀ, ਕੀ ਮਸਲਾ ਬਣਦਾ ਹੁਣ ਜਦੋਂ ਆਪਾਂ ਨੂੰ ਪਤਾ ਹੈ ਵੀ ਦੋਨੋਂ ਇੱਕ ਕੈਂਡੀਡੇਟ ਬਣ ਗਏ ਆ ਆਪੋ ਆਪਣੀ ਪਾਰਟੀ ਦੇ ਉੱਤੇ। ਕੀ ਇੱਕ ਪਾਰਟੀ ਦੇ ਕੈਂਡੀਡੇਟ ਦੇ ਉੱਤੇ ਇਸ ਤਰੀਕੇ ਦੇ ਨਾਲ ਇੰਡਾਇਟਮੈਂਟ ਹੋਣ ਤੋਂ ਬਾਅਦ 'ਚ ਕੀ ਚਾਰਜ ਵਾਲਾ ਟਰਾਇਲ ਆ ਉਹ ਅੱਗੇ ਚੱਲਦਾ ਆ ਤੇ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਕੀ ਬਣੂਗਾ? ਸੋ ਇਹ ਕਾਫੀ ਗੁੱਥਮ-ਗੁੱਥਾ ਜਿਹੜਾ ਆ ਇਹ ਸਿਆਸਤ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗੀ ਕਿ ਜੁਡੀਸ਼ਰੀ ਡਿਸਾਈਡ ਕਰੂਗੀ, ਕਿਉਂਕਿ ਜਿਹੜੇ ਰਾਈਟ ਵਾਲੇ ਉਹ ਕਹਿੰਦੇ ਆ ਵੀ ਜੁਡੀਸ਼ਰੀ ਡਿਸਾਈਡ ਕਰੂਗੀ ਵੀ ਅਗਲਾ ਅਮਰੀਕਾ ਦਾ ਪ੍ਰੈਜ਼ੀਡੈਂਟ ਕੌਣ ਹੋਊਗਾ, ਤੇ ਦੂਜੇ ਪਾਸੇ ਵਾਲੇ ਕਹਿੰਦੇ ਵੀ ਤੁਹਾਨੂੰ ਜੋ ਕੀਤਾ ਆ ਉਹਦੇ ਸਿੱਟੇ ਤਾਂ ਜਿਹੜੇ ਉਹ ਭੁਗਤਣੇ ਪੈਣੇ ਆ, ਡਜ਼ ਨਾਟ ਮੈਟਰ ਤੁਸੀਂ ਕਿਹੜੇ ਅਹੁਦੇ ਦੇ ਉੱਤੇ ਉਸ ਟਾਈਮ ਬੈਠੇ ਆ। ਸੋ ਕਾਫੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਗਰਮੀ ਆ ਉਹ ਵਧਣ ਵਾਲੀ ਹੈਗੀ ਆ। ਅਗਲੀ ਖਬਰ ਯੂਕਰੇਨ ਦੇ ਸੰਬੰਧ ਦੇ ਵਿੱਚ ਆ। ਯੂਐਸ ਨੇ $300 ਮਿਲੀਅਨ ਦੇ ਹੋਰ ਹਥਿਆਰ ਜਿਹੜੇ ਆ ਯੂਕਰੇਨ ਨੂੰ ਭੇਜਣ ਲਈ ਜਿਹੜਾ ਫਾਈਨਲ ਅਪਰੂਵਲ ਦੇ ਦਿੱਤੀ ਹੈਗੀ ਆ। ਇਹ ਜਿਹੜੇ ਜੇਕ ਸੁਲੀਵਾਨ ਆ, ਆਪਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਨੇ ਇਹ ਕਿਹਾ ਵੀ ਯੂਕਰੇਨ ਦੇ ਜਿਹੜੇ ਫੌਜੀ ਆ ਬਹੁਤ ਬਹਾਦਰੀ ਦੇ ਨਾਲ ਲੜੇ ਹੈਗੇ ਆ ਤੇ ਉਹਨਾਂ ਨੂੰ ਇਸ ਟਾਈਮ ਐਮੂਨੀਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਉਹ ਅਸੀਂ ਦੇਣ ਜਾ ਰਹੇ ਹੈਗੇ ਆ। ਇਸ ਪੈਕੇਜ ਦੇ ਵਿੱਚ ਯੂਕਰੇਨ ਵਾਲੇ ਆਪਣੀਆਂ ਗਨਸ ਨੂੰ ਫਾਇਰ ਕਰਦੇ ਰਹਿਣਗੇ, ਪਰ ਇਹ ਵੀ ਕਹਿੰਦੇ ਇੱਕ ਸ਼ਾਰਟ ਟਾਈਮ ਦੇ ਲਈ ਹੋਊਗਾ। ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਜੋ ਯੂਕਰੇਨ ਦੇ ਆ, ਉਹਨਾਂ ਨੇ ਇਹ ਕਿਹਾ ਆ ਭਈ ਯੂਐਸ ਦੇ ਜਿਹੜੇ ਸਾਰੇ ਅਮਰੀਕਨਸ ਆ, ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਜੋ ਆਜ਼ਾਦੀ ਨੂੰ ਵੈਲਿਊ ਕਰਦੇ ਹੈਗੇ ਆ। ਸੈਨੇਟ ਨੇ ਇੱਕ ਐਮਰਜੈਂਸੀ ਬਿੱਲ ਪਿਛਲੇ ਦਿਨਾਂ ਦੇ ਵਿੱਚ ਪਾਸ ਕੀਤਾ ਸੀ $60.1 ਬਿਲੀਅਨ ਦਾ ਯੂਕਰੇਨ ਦੇ ਲਈ। ਹਜੇ ਇਹਦੀ ਜਿਹੜੀ ਅਪਰੂਵਲ ਹੋਣੀ ਆ ਹਾਊਸ ਰਿਪਰੈਜ਼ੈਂਟੇਟਿਵ ਦੇ ਵਿੱਚ, ਯੂਐਸ ਹਾਊਸ ਦੇ ਵਿੱਚ। ਹਾਊਸ ਸਪੀਕਰ ਮਾਈਕ ਜੌਨਸਨ ਜੋ ਰਿਪਬਲਿਕਨ ਆ ਲੂਜ਼ੀਆਨਾ ਤੋਂ, ਉਹ ਇਸ ਬਿੱਲ ਦਾ ਓਪੋਜੀਸ਼ਨ ਕਰ ਰਹੇ ਹੈਗੇ ਆ। ਮੰਗਲਵਾਰ ਨੂੰ ਸੈਨੇਟਰ ਮਿਚ ਮਕੋਨਲ ਜੋ ਕੰਟਕੀ ਤੋਂ ਆ, ਉਹਨਾਂ ਨੇ ਜੌਨਸਨ ਨੂੰ ਕਿਹਾ ਸੀ ਵੀ ਯੂਕਰੇਨ ਏਡ ਪੈਕੇਜ ਦੇ ਉੱਤੇ ਵੋਟ ਪਾਈ ਜਾਵੇ। ਸਰੋਤਿਆਂ ਨੂੰ ਯਾਦ ਆ ਵੀ ਜੋ ਮਿਚ ਮਕੋਨਲ ਆ ਉਹ ਆਲਰੇਡੀ ਉਹਨੇ ਕਹਿ ਦਿੱਤਾ ਵੀ ਉਹ ਆਪਣੀ ਪੋਜੀਸ਼ਨ ਛੱਡਣ ਜਾ ਰਹੇ ਹੈਗੇ ਆ ਦੁਬਾਰਾ, ਕਿ ਉਹ ਇਲੈਕਸ਼ਨ ਨਹੀਂ ਜਿਹੜੀ ਉਹ 'ਚ ਪਾਰਟੀਸਪੇਟ ਕਰਨ ਜਾ ਰਹੇ। ਬਹੁਤ ਲੌਂਗੈਸਟ ਸਰਵਿੰਗ ਸੈਨੇਟਰ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਦੋਸਤ ਵੀ ਜਾਣੇ ਜਾਂਦੇ ਆ, ਟਰੰਪ ਹੋਣਾ ਦੇ ਵੀ ਅਗੇਂਸਟ ਬੋਲਦੇ ਰਹਿੰਦੇ ਆ, ਪਰ ਅਲਟੀਮੇਟਲੀ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਵੀ ਐਂਡੋਰਸ ਕੀਤਾ ਆ, ਰਿਪਬਲਿਕਨ ਹੈਗੇ ਆ। ਇਸ ਤੋਂ ਬਿਨਾਂ ਹੋਰ ਜਿਹੜੇ ਮੁਲਕ ਆ ਜਿਹਦੇ ਵਿੱਚ ਡੈਨਮਾਰਕ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ 340 ਮਿਲੀਅਨ ਦਾ ਮਿਲਟਰੀ ਪੈਕੇਜ ਯੂਕਰੇਨ ਨੂੰ ਦੇਣ ਜਾ ਰਹੇ ਆ। ਇਹ ਉਹਨਾਂ ਨੇ ਕੱਲ ਜਿਹੜਾ ਆ ਅਨਾਉਂਸ ਕੀਤਾ ਹੈਗਾ। ਜੀ, ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਫੈਮਿਲੀ ਸਟੋਰਸ ਜਿਹੜੇ ਆ, ਡਾਲਰ ਸਟੋਰ, ਉਹਨਾਂ ਦਾ ਕੀ ਹਾਲ ਹੋਣ ਜਾ ਰਿਹਾ ਆ, ਕੀ ਉਹਨਾਂ ਨੇ ਵੱਡਾ ਫੈਸਲਾ ਲਿਆ ਆ, ਉਸ ਬਾਰੇ ਚਰਚਾ ਕਰਦੇ ਹਾਂ। ਯੂਐਸ ਦੀ ਮਿਲਟਰੀ ਗਾਜ਼ਾ ਦੇ ਵਿੱਚ ਜਿਹੜੀ ਬੰਦਰਗਾਹ ਇੱਕ ਪੀਅਰ ਬਣਾਉਣ ਦੀ ਗੱਲ ਕਰ ਰਹੀ ਆ, ਉਸ ਪਲਾਨ ਦੇ ਵਿੱਚ ਕੀ ਹੋ ਰਿਹਾ, ਤੇ ਕੋਲੋਰਾਡੋ ਦੇ ਰੈਂਚਰਸ ਨੂੰ ਰੇਨ ਗੇਜ ਦੇ ਨਾਲ ਛੇੜਖਾਨੀ ਕਰਨ ਦੇ ਮਾਮਲੇ ਦੇ ਵਿੱਚ ਕੀ ਜੁਰਮਾਨੇ, ਕੀ ਸਜ਼ਾਵਾਂ ਹੋਈਆਂ, ਉਸ ਬਾਰੇ ਚਰਚਾ ਕਰਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सबका स्वागत है। श्रोते प्रोग्राम चल रहा है जी इस मौके अपडेट अमेरिका। मैं राजकमनीत सिंह हरजोत सिंह जी स्वागत है एक बार फिर। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਹ ਖਬਰ ਇਕਨੋਮੀ ਦੇ ਨਾਲ ਹੀ ਕਹਿ ਸਕਦੇ ਹਾਂ ਵੀ ਇਹ ਸੰਬੰਧਿਤ ਆ। ਆਪਾਂ ਕਿਤੇ ਨਾ ਕਿਤੇ ਹਰ ਹਫਤੇ ਇਦਾਂ ਦੀਆਂ ਖਬਰਾਂ ਆਉਂਦੀ ਰਹਿੰਦੀਆਂ, ਚਾਹੇ ਲੇ-ਆਫ ਦੇ ਨਾਲ ਜੁੜੀਆਂ ਹੋਣ ਤੇ ਕਈ ਜਿਹੜੀ ਸਟੋਰ ਬੰਦ ਹੋਣ ਦੀਆਂ। ਪਿਛਲੇ ਵੀਕ ਦੇ ਵਿੱਚ ਮੇਸੀ ਦੇ ਸੈਂਕੜੇ ਤੋਂ ਵੱਧ ਜਿਹੜੇ ਸਟੋਰ ਬੰਦ ਹੋਣ ਦੀ ਖਬਰ ਆਈ ਸੀ ਤੇ ਅੱਜ ਉਸ ਤੋਂ ਵੀ ਵੱਡੀ ਝਟਕੇ ਵਾਲੀ ਖਬਰ ਆਈ ਆ ਵੀ ਡਾਲਰ ਟਰੀ ਕਹਿ ਰਿਹਾ ਆ ਵੀ ਉਹਨੇ 1000 ਤੋਂ ਵੱਧ ਜਿਹੜੇ ਸਟੋਰ ਆ ਉਹ ਬੰਦ ਕਰਨੇ ਆ, ਜਿਹੜੇ ਫੈਮਿਲੀ ਡਾਲਰ ਸਟੋਰਸ ਹੈਗੇ ਆ। ਸੋ ਉਹਨਾਂ ਨੂੰ ਉਹ ਹੁਣ ਬੰਦ ਕਰਨ ਜਾ ਰਿਹਾ ਹੈਗਾ ਆ। ਸੋ ਡਾਲਰ ਟਰੀ ਇੱਕ ਸਿਨੋਨਮ ਆ ਲੋਕਾਂ ਦੇ ਲਈ। ਜਦੋਂ ਸਭ ਨੂੰ ਪਤਾ ਹੈ ਵੀ ਡਾਲਰ ਦੀ ਚੀਜ਼ ਹੁੰਦੀ ਸੀ ਕਿਸੇ ਟਾਈਮ, ਹੁਣ ਤਾਂ $1.25 ਦੀ ਉਹਨਾਂ ਨੇ ਵੀ ਕਰ ਦਿੱਤੀ ਸੀਗੀ। ਸੋ ਹਾਂ, ਇਹ ਹਾਲਾਤ ਜਿਹੜੇ ਉਹ ਇਸ ਟਾਈਮ ਬਣੇ ਪਏ ਆ। ਡਾਲਰ ਟਰੀ 1000 ਤੋਂ ਵੱਧ ਜਿਹੜੇ ਸਟੋਰ ਆ ਉਹ ਬੰਦ ਕਰਨ ਜਾ ਰਿਹਾ। ਮੈਜੋਰਟੀ ਦੇ ਵਿੱਚ ਜਿਹੜੇ ਫੈਮਿਲੀ ਡਾਲਰ ਬੈਨਰ ਦੇ ਅੰਡਰ ਆਉਂਦੇ ਆ, ਇਹ ਡਿਸਕਾਊਂਟ ਰੀਟੇਲਰ ਹੈਗੇ ਆ, ਉਹਨਾਂ ਨੇ ਇਹ ਐਲਾਨ ਕੀਤਾ ਹੈਗਾ ਆ। ਸੋ ਡਾਲਰ ਟਰੀ ਨੇ ਬੁੱਧਵਾਰ ਨੂੰ ਅੱਜ ਅਨਾਉਂਸ ਕੀਤਾ ਵੀ 600 ਫੈਮਿਲੀ ਡਾਲਰ ਜਿਹੜੇ 2024 ਦੇ ਪਹਿਲੇ ਫਿਸਕਲ ਅਗਲੇ 6 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਰਨੇ ਆ। ਇਸ ਤੋਂ ਇਲਾਵਾ 370 ਹੋਰ ਫੈਮਿਲੀ ਡਾਲਰ ਤੇ 30 ਜਿਹੜੇ ਡਾਲਰ ਟਰੀ ਦੇ ਸਟੋਰ ਆ ਓਵਰਆਲ ਆਉਂਦੇ ਸਾਲਾਂ ਦੇ ਵਿੱਚ ਇਹ ਬੰਦ ਕਰਨ ਜਾ ਰਹੇ ਆ। ਇਹ ਉਹ ਸਟੋਰ ਨੇ ਜਿਨ੍ਹਾਂ ਦੀਆਂ ਕਰੰਟ ਲੀਜ਼ ਟਰਮ ਜਦੋਂ ਮੁੱਕੂਗੀ ਉਸ ਤੋਂ ਬਾਅਦ ਚ ਉਹਨਾਂ ਨੇ ਉੱਥੇ ਬੰਦ ਕਰ ਦੇਣਾ ਹੈਗਾ ਆ। ਸੋ ਕਾਫੀ ਹਾਲਾਤ ਮਾੜੇ ਹੋਏ ਸੀ ਕੋਵਿਡ ਤੋਂ ਬਾਅਦ ਦੇ ਵਿੱਚ। ਜਦੋਂ ਰਿਕਵਰੀ ਦਾ ਦੌਰ ਦੇ ਵਿੱਚ ਆਪਾਂ ਦੇਖਿਆ ਤਾਂ ਇਹਨਾਂ ਨੇ ਡਾਲਰ ਤੋਂ ਵਧਾ ਕੇ ਕੀਮਤ $1.25 ਕਰ ਦਿੱਤੀ ਸੀ। ਉਦੋਂ ਇਹਨਾਂ ਦੇ ਸੀਈਓ ਨੇ ਕਿਹਾ ਵੀ ਡਾਲਰ ਦੇ ਵਿੱਚ ਹੁਣ ਸਾਨੂੰ ਵਾਰਾ ਨਹੀਂ ਖਾਂਦਾ, ਕਿਉਂਕਿ ਮਹਿੰਗਾਈ ਉਦੋਂ ਬਹੁਤ ਜ਼ਿਆਦਾ ਸਿਰ ਚੜ ਜਿਹੜੀ ਉਹ ਬੋਲ ਰਹੀ ਸੀ। ਸੋ ਬਹੁਤ ਸਾਰੀ ਮਿਸਮੈਨੇਜਮੈਂਟ ਤੇ ਮਾੜੀ ਕੰਡੀਸ਼ਨ ਸਟੋਰਾਂ ਦੀ ਸੀ। ਸਰੋਤਿਆਂ ਨੂੰ ਯਾਦ ਹੋਊਗਾ ਡਾਲਰ ਟਰੀ ਨੂੰ ਪਿਛਲੇ ਸਮੇਂ ਇੱਕ ਫਾਈਨ ਹੋਇਆ ਸੀ ਬਹੁਤ ਵੱਡਾ ਅਮਰੀਕਾ ਦੇ ਇਤਿਹਾਸ ਦੇ ਵਿੱਚ, $40 ਮਿਲੀਅਨ ਦਾ, ਚੂਹਿਆਂ ਦੀ ਇਨਫੈਸਟੇਸ਼ਨ ਕਰਕੇ, ਰੈਟ ਇਨਫੈਸਟੇਸ਼ਨ ਕਰਕੇ। ਤੇ ਬਹੁਤ ਸਾਰੇ ਜਿਹੜੇ ਵੇਅਰ ਹਾਊਸ ਆ ਤੇ ਹੰਡਰਡਸ ਆਫ ਸਟੋਰ ਟੈਂਪਰੇਰੀ ਉਹਨਾਂ ਨੂੰ ਕਲੋਜ਼ ਕਰਨੇ ਪਏ ਸੀ। ਤੇ ਦੂਸਰਾ ਜਿਹੜਾ ਮੇਨ ਕਾਰਨ ਉਹਨਾਂ ਨੇ ਇਹ ਦੱਸਿਆ ਸਨੈਪ ਨੂੰ ਲੈ ਕੇ, ਜਿਹੜਾ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਆ, ਹੁਣ ਜਿਹੜੇ ਪਰਿਵਾਰਾਂ ਨੂੰ ਉਹਦਾ ਅਮਾਊਂਟ ਘਟਾ ਦਿੱਤਾ ਗਿਆ $250 ਪਰ ਮੰਥ ਆ, ਜਿਹਦੇ ਕਰਕੇ ਜਿਹੜੇ ਬਹੁਤੇ ਇਹਨਾਂ ਦੇ ਸਟੋਰਾਂ ਤੇ ਜਾਂਦੇ ਸੀ। ਸੋ ਹੈਰਾਨੀ ਦੀ ਗੱਲ ਇਹ ਆ ਵੀ ਇਹ ਜਿਹੜੇ ਜਿੰਨੇ ਵੀ ਸਟੋਰ ਹੈਗੇ ਆ ਡਾਲਰ ਜਨਰਲ ਜਾਂ ਡਾਲਰ ਜੋ ਆਪਾਂ ਟਰੀ ਆ ਤੇ ਫੈਮਿਲੀ ਡਾਲਰ ਆ, ਇਹਨਾਂ ਨੇ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਸਟੋਰ ਹੁੰਦੇ ਸੀ 99 ਦੇ, ਉਹਨਾਂ ਨੂੰ ਮਾਰ ਕੇ ਹੀ ਇਹ ਇਦਾਂ ਦੇ ਸਟੋਰ ਖੋਲ੍ਹੇ ਸੀ। ਆਪਣੇ ਪੰਜਾਬੀਆਂ ਦੇ ਬਹੁਤ ਸਟੋਰ ਹੁੰਦੇ ਸੀ, ਬਹੁਤ ਵਿਚਾਰਿਆਂ ਦਾ ਨੁਕਸਾਨ ਹੋਇਆ ਸੀ। ਤੇ ਪਰ ਚਾਹੇ ਇਹ ਜਿਹੜੇ ਸਟੋਰ ਆ 1000 ਦੇ ਕਰੀਬ ਬੰਦ ਹੋਣ ਜਾ ਰਹੇ ਆ, ਓਵਰਆਲ ਫੈਮਿਲੀ ਡਾਲਰ ਦੇ 8000 ਸਟੋਰ ਹੈਗੇ ਆ। ਪਰ ਇਹਨਾਂ ਦਾ ਇੱਕ ਹੋਰ ਕੰਪੀਟੀਟਰ ਹੈਗਾ ਆ ਡਾਲਰ ਜਨਰਲ, ਉਹ ਕਹਿੰਦੇ ਉਹਨਾਂ ਦਾ ਬਿਜ਼ਨਸ ਬੜਾ ਬੂਮ ਕਰ ਰਿਹਾ। ਡਾਲਰ ਜਨਰਲ ਹਰ ਸਾਲ 1000 ਸਟੋਰ ਖੋਲਦਾ ਆ ਹਰ ਸਾਲ, ਤੇ ਕੰਪਨੀ ਦੇ ਕੋਲ 18000 ਦੇ ਕਰੀਬ ਇਸ ਟਾਈਮ ਸਟੋਰ ਹੈਗੇ ਆ। ਸੋ ਪਰ ਕੰਪਨੀ ਉਹ ਵੀ, ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਪੈ ਰਹੀ ਆ, ਕਿਉਂਕਿ ਮੋਸਟਲੀ ਲੋ ਇਨਕਮ ਸ਼ਾਪਰਸ ਜਿਹੜੇ ਆ ਉਹਨਾਂ ਦੇ ਲਈ ਹੈਗੇ ਆ। ਤੇ ਨੈਚੁਰਲੀ ਜੇ ਸਨੈਪ ਵਰਗੇ ਪ੍ਰੋਗਰਾਮ ਜਾਂ ਹੋਰ ਇਕਨੋਮੀ ਸਲੋ ਹੁੰਦੀ ਆ ਤੇ ਉਹਨਾਂ ਦੀ ਜਿਹੜੀ ਬਾਇੰਗ ਪਾਵਰ ਘਟ ਜਾਂਦੀ ਹੈਗੀ ਆ, ਤੇ ਇਹਨਾਂ ਦੇ ਉੱਤੇ ਅਸਰ ਪੈਂਦਾ ਹੀ ਹੈਗਾ ਆ। ਬਿਲਕੁਲ। ਸੋ ਇਹ ਜਿਹੜੀ ਲੇਟੈਸਟ ਆ ਰਹੀ ਆ, 1000 ਤੋਂ ਵੱਧ ਸਟੋਰ ਜਿਹੜੇ ਆ ਆਉਂਦੇ ਮਹੀਨਿਆਂ ਦੇ ਵਿੱਚ ਬੰਦ ਜਿਹੜੇ ਹੋਣਗੇ, ਜਿਹੜੇ ਡਾਲਰ ਟਰੀ ਫੈਮਿਲੀ ਡਾਲਰ ਦੇ ਨਾਮ ਦੇ ਨਾਲ ਜਿਹੜੇ ਉੱਥੇ ਚੱਲ ਰਹੇ ਸੀਗੇ।
ਸੋ 10 ਸਾਲਾਂ ਦੇ ਵਿੱਚ ਕਿਉਂਕਿ ਇਹਨਾਂ ਨੇ ਐਕਵਾਇਰ ਕੀਤਾ ਸੀਗਾ ਫੈਮਿਲੀ ਡਾਲਰ ਨੂੰ, ਡਾਲਰ ਟਰੀ ਵਾਲਿਆਂ ਨੇ। 10 ਸਾਲਾਂ ਬਾਅਦ ਉਹ ਸਾਰੇ ਜਿਹੜੇ ਹੁਣ ਇਵੈਂਚੁਅਲੀ ਬੰਦ ਹੋਣ ਜਾ ਰਹੇ ਹੈਗੇ। ਸਾਰੇ ਨਹੀਂ, ਕਾਫੀ ਹੱਦ ਤੱਕ ਜਿਹੜੇ ਉਹ ਬੰਦ ਹੋਣ। ਅਗਲੀ ਜਿਹੜੀ ਹਾਰਵੈਸਟਿੰਗ ਦੀ ਗੱਲ ਕਰਦੇ ਜਾਈਏ, ਕੋਲੋਰਾਡੋ ਦੇ 2 ਜਿਹੜੇ ਰੈਂਚਰਸ ਆ, ਉਹਨਾਂ ਨੂੰ ਜਿਹੜੇ ਨੈਸ਼ਨਲ ਵੈਦਰ ਸਰਵਿਸ ਦੇ ਰੇਨ ਗੇਜ ਦੇ ਨਾਲ ਛੇੜਖਾਨੀ ਕਰਨ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਜੁਰਮਾਨਾ ਹੋਇਆ ਹੈਗਾ ਆ। ਸੋ ਜਿਹੜਾ ਉਹ ਦੱਸਿਆ ਜਾਇਆ, ਫੈਡਰਲ ਪ੍ਰੋਸੀਕਿਊਟਰ ਨੇ ਦੱਸਿਆ ਵੀ ਇਹਨਾਂ ਦੇ ਦੁਆਰਾ, ਇਹਨਾਂ ਰੈਂਚਰਸ ਦੇ ਦੁਆਰਾ ਜਿਹੜੀਆਂ ਆਟੋਮੇਟਿਡ ਰੇਨ ਗੇਜਿਸ ਹੁੰਦੀਆਂ, ਜਿਸ 'ਚ ਮੀਂਹ ਦੇਖਦੇ ਆ ਵੀ ਕਿੰਨਾ ਪਿਆ ਆ, ਉਹਦੀਆਂ ਤਾਰਾਂ ਇਹਨਾਂ ਨੇ ਵੱਢੀਆਂ। ਜਿਹੜੀਆਂ ਕਲੈਕਸ਼ਨ ਬਕਟ ਹੁੰਦੀਆਂ ਜਿਸ 'ਚ ਪਾਣੀ ਇਕੱਠਾ ਹੁੰਦਾ ਆ, ਉਹਨਾਂ ਨੂੰ ਟਿਪ ਓਵਰ ਕਰ ਦਿੱਤਾ, ਡੋਲ ਦਿੱਤਾ ਤੇ ਪਾਈਪੈਨਸ ਦੇ ਨਾਲ ਬੰਦ ਕਰ ਦਿੱਤਾ, ਤੇ ਇੱਥੋਂ ਤੱਕ ਕਿ ਇੱਕ ਦੇ ਵਿੱਚ ਤਾਂ ਉਹਨਾਂ ਨੇ ਕੌਕਿੰਗ ਵੀ ਜਿਹੜੀ ਉਹ ਭਰ ਦਿੱਤੀ ਆ। ਸੋ ਹੁਣ ਫੈਡਰਲ ਜਿਹੜੇ ਪ੍ਰੋਸੀਕਿਊਟਰਸ ਨੇ ਅਦਾਲਤ ਵਿੱਚ ਜਾ ਕੇ ਇਹ ਜਿਹੜਾ ਹੁਣ ਫੈਸਲਾ ਆਇਆ ਵੀ $6.5 ਮਿਲੀਅਨ ਦੇ ਉਹਨਾਂ ਨੂੰ ਜੁਰਮਾਨੇ ਜਿਹੜੇ ਉਹ ਦੇਣੇ ਪੈਣੇ ਆ, ਜਦ ਇਹਨਾਂ ਨੇ ਆਪਣੀਆਂ ਇਹ ਜਿਹੜੇ ਦੋਸ਼ ਇਹਨਾਂ ਤੇ ਲੱਗੇ ਸੀ ਛੇੜਖਾਨੀ ਕਰਨ ਦੇ ਰੇਨ ਗੇਜਿਸ ਦੇ ਨਾਲ, ਉਹਨਾਂ ਨੂੰ ਕਬੂਲ ਲਿਆ ਸੀਗਾ। ਕਹਿੰਦੇ ਵੀ ਇਹ ਕ੍ਰੌਪ ਇੰਸ਼ੋਰੈਂਸ ਕਲੈਕਟ ਕਰਨ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਇਹ ਸਾਰਾ ਕੁਝ ਜਿਹੜੀ ਉਹ ਛੇੜਖਾਨੀ ਕੀਤੀ ਸੀ। ਨੈਸ਼ਨਲ ਵੈਦਰ ਸਰਵਿਸ ਦੇ ਜਿਹੜੇ ਰੇਨ ਕਲੈਕਸ਼ਨ ਬਕਟਸ ਆ, ਉਹਨਾਂ ਦੇ ਨਾਲ ਇਹਨਾਂ ਨੇ ਇਸ ਤਰੀਕੇ ਨਾਲ ਛੇੜਖਾਨੀਆਂ ਕੀਤੀਆਂ। ਫੈਡਰਲ ਪ੍ਰੋਸੀਕਿਊਟਰ ਨੇ ਕਿਹਾ ਵੀ 2016 ਤੇ ਜੁਲਾਈ ਦੀ ਤੇ ਜੂਨ 2017 ਦੇ ਵਿੱਚ ਇਹਨਾਂ ਦੋਨਾਂ ਦੇ ਦੁਆਰਾ ਇਹ ਜਿਹੜੇ ਰੇਨ ਗੇਜਿਸ ਆ ਜਾਣਬੁੱਝ ਕੇ ਡੈਮੇਜ ਜਿਹੜੇ ਉਹ ਕੀਤੇ ਗਏ, ਤਾਂ ਜੋ ਐਕੂਰੇਟਲੀ ਰੇਨਫਾਲ ਆ ਉਹ ਮੈਜਰ ਨਾ ਹੋਵੇ। ਜੇ ਮੀਂਹ ਘੱਟ ਨੋਟ ਹੋਊਗਾ ਤਾਂ ਫਿਰ ਕਹਿਣਗੇ ਵੀ ਡਰਾਊਟ ਆ, ਤੇ ਡਰਾਊਟ ਦੇ ਕਰਕੇ ਫਿਰ ਇਵੈਂਚੁਅਲੀ ਇਹ ਆਪਣੀ ਕ੍ਰੌਪ ਇੰਸ਼ੋਰੈਂਸ ਹਾਸਿਲ ਕਰ ਸਕਦੇ ਹੋਣਗੇ। ਸੋ ਇਹਨਾਂ ਨੇ ਇੰਸ਼ੋਰੈਂਸ ਪ੍ਰੋਗਰਾਮਸ ਨੂੰ ਡੀਫਰਾਡ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਸੋ ਉਹਦੇ ਕਰਕੇ ਯੂਐਸ ਅਟਾਰਨੀ ਆਫਿਸ ਦੇ ਪੈਟਰਿਕ ਐਸ਼ਕ ਤੇ ਐਡ ਜੈਗਰਸ ਜਿਹੜੇ ਸਪ੍ਰਿੰਗਫੀਲਡ ਤੋਂ ਕੋਲੋਰਾਡੋ ਤੋਂ ਆ, ਉਹਨਾਂ ਨੇ ਜਿਹੜਾ ਇਹ ਦੱਸਿਆ ਆ, ਤੇ ਇਸ ਦੇ ਨਾਲ 6 ਮਹੀਨੇ ਦੀ ਜਿਹੜੀ ਹੁਣ ਇਹਨਾਂ ਨੂੰ ਸਜ਼ਾ ਵੀ ਜਿਹੜੀ ਆ, ਪ੍ਰਿਜ਼ਨ ਟਾਈਮ ਵੀ ਜਿਹੜਾ ਉਹ ਕੱਢਣਾ ਜਿਹੜਾ ਉਹ ਪਊਗਾ। ਸੋ ਭਾਈ ਜਿਹੜਾ ਬਚ ਕੇ ਜਦੋਂ ਘਪਲਾ ਕਰਨ ਦੀ ਕੋਸ਼ਿਸ਼ ਕਰਦੇ ਆ, ਇਵੈਂਚੁਅਲੀ ਲਾ ਕੈਚ ਅਪ ਕਰ ਜਾਂਦਾ ਆ। ਚਾਹੇ ਦੇਖੋ ਹਰਜੋਤ ਸਿੰਘ ਜੀ ਇਸ ਨੂੰ 8-9 ਸਾਲ ਲੱਗੇ ਆ, ਪਰ ਹੁਣ $6.5 ਮਿਲੀਅਨ ਦਾ ਜੁਰਮਾਨਾ ਵੀ ਦੇਣਾ ਪੈਣਾ ਹੈ ਤੇ ਨਾਲ ਜੇਲ੍ਹ ਵੀ ਕੱਟਣੀ ਪਊਗੀ। ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਪੁਟਿਨ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਅੱਜ ਧਮਕੀ ਦਿੱਤੀ ਆ ਵੀ ਜੇ ਰਸ਼ੀਆ ਵਾਲਿਆਂ ਨੂੰ ਖਤਰਾ ਲੱਗਾ ਤੇ ਅਸੀਂ ਨਿਊਕਲੀਅਰ ਵੈਪਨ ਯੂਜ਼ ਕਰ ਲਵਾਂਗੇ, ਤੇ ਕਹਿੰਦੇ ਸਾਡੇ ਵਰਗੇ ਜਿਹੜੇ ਨਿਊਕਲੀਅਰ ਵੈਪਨ ਆ ਉਹ ਅਮਰੀਕਾ ਦੇ ਕੋਲ ਵੀ ਨਹੀਂ ਹੈਗੇ। ਰਸ਼ੀਅਨ ਲੀਡਰ ਨੇ ਉਸ ਟਾਈਮ ਦੇ ਉੱਤੇ ਇਹ ਸਟੇਟਮੈਂਟ ਜਾਰੀ ਕੀਤੀ ਆ ਜਿਸ ਟਾਈਮ ਇੱਕ ਜਿਹੜੀ ਉਹਦੀ ਅਖੌਤੀ ਇਲੈਕਸ਼ਨ ਆ ਉਹ 15 ਮਾਰਚ ਨੂੰ ਹੋਣ ਜਾ ਰਹੀ ਆ। 5ਵੀਂ ਵਾਰੀ ਉਹ ਆਫਿਸ ਦੇ ਵਿੱਚ ਪ੍ਰੈਜ਼ੀਡੈਂਟ ਫੇਰ ਬਣਨ ਜਾ ਰਿਹਾ ਆ। ਜੋ ਆਪੋਜੀਸ਼ਨ ਦਾ ਲੀਡਰ ਨੈਵਲਿਨ ਸੀ, ਉਸ ਦੀ ਪਿਛਲੇ ਦਿਨਾਂ 'ਚ ਮੌਤ ਹੋ ਗਈ ਸੀ। ਸਾਰੀ ਦੁਨੀਆ ਇਹ ਸ਼ੱਕ ਕਰਦੀ ਆ ਵੀ ਉਸ ਨੂੰ ਰਸ਼ੀਆ ਵਾਲਿਆਂ ਨੇ ਮਾਰਿਆ ਹੈਗਾ ਆ। ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੇ ਇਹ ਕਿਹਾ ਵੀ ਜੇ ਯੂਐਸ ਦੇ ਟਰੂਪਸ ਯੂਕਰੇਨ ਦੇ ਵਿੱਚ ਡਿਪਲੋਏ ਕਰ ਦਿੱਤੇ ਗਏ ਤੇ ਅਸੀਂ ਉਸ ਨੂੰ ਇੰਟਰਵੈਨਿਸਟ ਜਿਹੜੇ ਆ ਇੰਟਰਵੈਂਟਿਸਟ ਜੋ ਸਮਝਾਂਗੇ ਵੀ ਹਾਂ ਬਿਲਕੁਲ ਉਹ ਸਾਡਾ ਮੁਕਾਬਲਾ ਕਰ ਰਹੇ ਆ, ਆਪਣੇ ਦੁਸ਼ਮਣੇ ਸਮਝਾਂਗੇ ਤੇ ਅਸੀਂ ਉਸ ਟਾਈਮ ਦੇ ਉੱਤੇ ਜਿਹੜਾ ਆ ਅਟੈਕ ਕਰ ਸਕਦੇ ਹੈਗੇ ਆ ਨਿਊਕਲੀਅਰ ਵੈਪਨ ਦੇ ਨਾਲ ਵੀ। ਪਿਛਲੇ ਸਮਿਆਂ ਦੇ ਵਿੱਚ ਵੀ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਸਟੇਟਮੈਂਟਾਂ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਆ ਉਹ ਦਿੰਦਾ ਰਹਿੰਦਾ ਆ, ਖਾਸ ਕਰਕੇ ਨਿਊਕਲੀਅਰ ਵੈਪਨਸ ਨੂੰ ਲੈ ਕੇ। ਜੀ ਬਿਲਕੁਲ, ਉਹਨੇ ਤਾਂ ਬੀਤੇ ਦਿਨਾਂ ਦੇ ਵਿੱਚ ਜਿੱਦਾਂ ਇੱਥੇ ਸਟੇਟ ਆਫ ਦਾ ਯੂਨੀਅਨ ਐਡਰੈਸ ਸੀ ਉਹ ਵੀ ਕਰਦਾ ਹੁੰਦਾ ਆ। ਤਾਂ ਪੁਤਿਨ ਨੇ ਕਿਹਾ ਸੀਗਾ ਵੀ ਸਭਿਅਤਾ ਦੀ ਜਿਹੜਾ ਖਾਤਮੇ ਦੇ ਲਈ ਵੈਸਟ ਜ਼ਿੰਮੇਵਾਰ ਹੋਊਗਾ ਜੇ ਮੈਂ ਨਿਊਕਲੀਅਰ ਵੈਪਨ ਜਿਹੜੇ ਮੈਨੂੰ ਚਲਾਉਣੇ ਪੈ ਗਏ। ਸੋ ਐਂਡ ਆਫ ਸਿਵਲਾਈਜੇਸ਼ਨ ਤੱਕ ਦਾ ਉਸਨੇ ਧਮਕੀ ਆ, ਚੇਤਾਵਨੀ ਆ ਦੁਨੀਆ ਨੂੰ ਜਿਹੜੀ ਉਹ ਦਿੱਤੀ ਆ। ਸੋ ਇਦਾਂ ਲੱਗ ਰਿਹਾ ਵੀ ਉਹ ਪੂਰੀ ਤਰ੍ਹਾਂ ਫੜਫੜਾ ਰਿਹਾ ਆ। ਪੂਰੀ ਤਰ੍ਹਾਂ ਇੱਕ ਕਮਜ਼ੋਰ ਲੀਡਰ ਦੇ ਤੌਰ ਦੇ ਉੱਤੇ ਉਹ ਨਜ਼ਰ ਆ ਰਿਹਾ ਆ ਵੀ ਹੁਣ ਕਰਨ ਕਰਾਉਣ ਨੂੰ ਕੁਛ ਨਹੀਂ ਆ, ਬਸ ਧਮਕੀਆਂ ਦੇਈ ਛੱਡੋ ਵੀ ਮੈਂ ਨਿਊਕਲੀਅਰ ਦਾ ਬੰਬ ਜਿਹੜੇ ਹਥਿਆਰ ਆ ਉਹ ਚਲਾ ਦੇਣੇ ਆ। ਜੇ ਮੈਂ ਨਹੀਂ ਖੇਡ ਸਕਦਾ ਤੇ ਕਿਸੇ ਨੂੰ ਨਹੀਂ ਖੇਡਣ ਦੇਣਾ। ਇਹ ਤਾਂ ਉਹ ਗੱਲ ਇਹਦੀ ਪੁਤਿਨ ਦੀ ਹੋਈ ਪਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ, ਸਕਾਰਬੋਰੋ ਤੋਂ ਇਹ ਖਬਰ ਆਈ ਆ। ਮਾਰਕਮ ਰੋਡ ਤੇ ਮਿਲਨਰ ਐਵਨਿਊ ਦੇ ਨੁੱਕਰ ਦੇ ਉੱਤੇ ਮਲਟੀ ਕਾਰ ਕ੍ਰੈਸ਼ ਹੋਇਆ ਹੈ, ਜਿਸ ਦੇ ਵਿੱਚ ਇੱਕ ਸੈਮੀ ਟਰੱਕ ਵੀ ਇਨਵੋਲਵ ਸੀਗਾ, ਜਿਸ ਕਰਕੇ ਇੱਕ ਜਾਣੇ ਦੀ ਮੌਤ ਹੋਈ ਆ ਤੇ ਇੱਕ ਜਾਣਾ ਇੰਜਰਡ ਆ। ਓਨਟਾਰੀਓ ਦੇ ਵਿੱਚ ਪੈਂਦਾ ਜਿਹੜਾ ਸ਼ਹਿਰ ਸਕਾਰਬੋਰੋ ਆ,
ਉੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਆ 401 ਦੇ ਬਿਲਕੁਲ ਨਜ਼ਦੀਕ ਆ। ਅੱਜ ਤੜਕੇ ਉੱਥੇ ਦੇ 6:30 ਵਜੇ ਦੇ ਹਿਸਾਬ ਦੇ ਨਾਲ ਇਹ ਦੁਰਘਟਨਾ ਵਾਪਰੀ ਆ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਜਿਹੜੀ ਆ ਉਹ ਹੁਣ ਉੱਥੇ ਲੱਗੀ ਆ। ਟੋਰਾਂਟੋ ਫਾਇਰ ਨੇ ਕਿਹਾ ਵੀ 3 ਲੋਕਾਂ ਨੂੰ ਵੱਖ-ਵੱਖ ਵਹੀਕਲਸ ਦੇ ਵਿੱਚੋਂ ਕੱਢਿਆ ਗਿਆ। ਕੁੱਲ ਮਿਲਾ ਕੇ 5 ਜਾਣੇ ਇਸ ਦੇ ਵਿੱਚ ਜ਼ਖਮੀ ਹੋਏ ਆ, ਜਿਨ੍ਹਾਂ ਦੇ ਵਿੱਚੋਂ 1 ਜਾਣੇ ਨੇ ਹਸਪਤਾਲ 'ਚ ਜਾ ਕੇ ਦਮ ਤੋੜ ਦਿੱਤਾ ਆ ਤੇ ਕਈ ਜਾਣੇ ਅਜੇ ਵੀ ਕ੍ਰਿਟੀਕਲ ਕੇਅਰ ਦੇ ਵਿੱਚ ਰੱਖੇ ਗਏ ਹੈਗੇ ਆ। ਸੋ ਇਹ ਹੁਣ ਕਹਿੰਦੇ ਵੀ ਉਹਦੇ ਕਰਕੇ ਕਈ ਚਿਰ ਜਿਹੜਾ ਹਾਈਵੇ 401 ਦਾ ਮਾਰਕਮ ਰੋਡ ਦਾ ਰੈਂਪ ਆ ਉਹ ਵੀ ਬੰਦ ਰਿਹਾ ਸੀ। ਅਗਲੀ ਖਬਰ ਵੱਲ ਚਲੀਏ ਤੇ ਇੰਡੀਆ ਦੇ ਵਿੱਚ ਇੱਕ ਜੋ ਨਵਾਂ ਲਾ ਉੱਥੇ ਦੀ ਸਰਕਾਰ ਨੇ ਪਾਸ ਕੀਤਾ ਹੈਗਾ ਆ CAA ਜੋ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਆ। ਇਹਦੇ ਮੁਤਾਬਕ ਉਹ ਮੁਲਕਾਂ ਤੋਂ ਮਿਨੋਰਟੀਜ਼ ਲੋਕ ਜੋ ਇੰਡੀਆ ਦੇ ਵਿੱਚ ਆਏ ਆ ਉਹਨਾਂ ਨੂੰ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਦਿੱਤੀ ਜਾ ਸਕੇ। ਜਿਸ ਤਰ੍ਹਾਂ ਅਫਗਾਨਿਸਤਾਨ, ਬੰਗਲਾਦੇਸ਼, ਪਾਕਿਸਤਾਨ, ਉੱਥੋਂ ਬਹੁਤ ਸਾਰੇ ਹਿੰਦੂ ਮੂਲ ਦੇ ਲੋਕ, ਸਿੱਖ, ਕ੍ਰਿਸਚੀਅਨ, ਕਈ ਮੁਸਲਮਾਨ ਵੀ ਜਿਹੜੇ ਇੰਡੀਆ ਦੇ ਵਿੱਚ ਮੂਵ ਹੋਏ ਹੈਗੇ ਆ। ਬੰਗਲਾਦੇਸ਼ ਦੇ ਵਿੱਚੋਂ ਮੁਸਲਮਾਨ ਬਹੁਤ ਜ਼ਿਆਦਾ ਜਿਹੜੇ ਆ ਇੰਡੀਆ ਦੇ ਵਿੱਚ ਰਹਿੰਦੇ ਆ। ਸੋ ਇਸ ਬਿੱਲ ਦੇ ਤਹਿਤ ਮੁਸਲਮਾਨਾਂ ਨੂੰ ਐਕਸਕਲੂਡ ਕੀਤਾ ਗਿਆ ਆ ਤੇ ਹਿੰਦੂ, ਸਿੱਖ ਤੇ ਕ੍ਰਿਸਚੀਅਨ ਨੂੰ ਇਨਕਲੂਡ ਕੀਤਾ ਗਿਆ ਆ। US ਤੇ UN ਦੋਨਾਂ ਨੇ ਕਿਹਾ ਵੀ ਇਹ ਬਹੁਤ ਵੱਡਾ ਕੰਸਰਨ ਆ ਜੋ ਇੰਡੀਆ ਵਾਲੇ ਰਿਲੀਜਨ ਬੇਸਡ ਸਿਟੀਜ਼ਨਸ਼ਿਪ ਲਾ ਜਿਹੜਾ ਆ ਪਾਸ ਕੀਤਾ ਹੈਗਾ ਆ। ਹਿਊਮਨ ਰਾਈਟਸ ਵਾਚ, ਐਮਨਿਸਟੀ ਇੰਟਰਨੈਸ਼ਨਲ, ਇਹਨਾਂ ਸਾਰਿਆਂ ਨੇ ਇਹ ਕਿਹਾ ਆ ਵੀ ਇਹ ਮੁਸਲਮਾਨਾਂ ਨੂੰ ਡਿਸਕ੍ਰਿਮੀਨੇਟ ਕਰਦਾ ਹੈਗਾ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਮਿਨੋਰਟੀਜ਼ ਆ, ਖਾਸ ਕਰਕੇ ਜਿਹੜੇ ਮੁਸਲਮਾਨ ਆ, ਉਹਨਾਂ ਦੇ ਅਗੇਂਸਟ ਕਈ ਹਮਲੇ ਹੋ ਸਕਦੇ ਹੈਗੇ ਆ। ਕਹਿੰਦੇ ਭਈ ਕਈ ਜਿਹੜੇ ਸ਼ੀਆ ਮੁਸਲਮਾਨ ਹੈਗੇ ਆ ਉਹਨਾਂ ਮੁਲਕਾਂ ਤੋਂ ਆਏ ਆ ਜਿਹੜੇ ਮਿਨੋਰਟੀ ਦੇ ਵਿੱਚ ਹੈਗੇ ਆ, ਰੋਹਿੰਗਿਆ ਤੋਂ, ਮਿਆਂਮਾਰ ਤੋਂ, ਸੋ ਉਹਨਾਂ ਨੂੰ ਵੀ ਇਨਕਲੂਡ ਕਰਨਾ ਚਾਹੀਦਾ। ਪਰ ਦੂਸਰੇ ਪਾਸੇ ਬਹੁਤ ਸਾਰੇ ਜੋ ਸਿੱਖ ਤੇ ਹਿੰਦੂ ਪਾਕਿਸਤਾਨ ਤੋਂ ਤੇ ਖਾਸ ਕਰਕੇ ਤਾਂ ਅਫਗਾਨਿਸਤਾਨ ਤੋਂ ਆਏ ਆ ਤਾਲਿਬਾਨ ਦੇ ਡਰ ਦੇ ਮਾਰੇ, ਤੇ ਉਹ ਖੁਸ਼ ਹੈਗੇ ਆ ਵੀ ਹਾਂ ਐਟਲੀਸਟ ਸਾਨੂੰ ਜਿਹੜੀ ਸਿਟੀਜ਼ਨਸ਼ਿਪ ਦਿੱਤੀ ਗਈ ਹੈਗੀ ਆ। ਬਹੁਤ ਸਾਲਾਂ ਤੋਂ ਉਹ ਇੰਡੀਆ ਦੇ ਵਿੱਚ ਰਹਿ ਰਹੇ ਸੀ ਤੇ ਉਹਨਾਂ ਨੇ ਭਾਰਤ ਮਾਤਾ ਕੀ ਜੈ ਦੇ ਜਕਾਰੇ ਵੀ ਕਾਫੀ ਲਾਏ, ਜਿਹੜੇ ਉਹਨਾਂ ਨੇ ਸਲੋਗਨ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਬਹੁਤ ਵਧੀਆ ਗੱਲ ਆ, ਐਟਲੀਸਟ ਸਾਡੇ ਕੋਲ ਹੁਣ ਕਿਸੇ ਤਰ੍ਹਾਂ ਦੀ ਆਇਡੈਂਟੀਟੀ ਹੋਊਗੀ। ਜੀ। ਸੋ ਇੱਕ ਹਰਜੋਤ ਸਿੰਘ ਜੀ, ਇੱਕ ਹੋਰ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਚਰਚਾ ਜਿਹੜੀ ਉਹ ਆਪਾਂ ਕਰਦੇ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਬੋਇੰਗ ਦਾ ਵਿਸਲ ਬਲੋਵਰ ਆ ਉਹ ਅਚਨਚੇਤ ਇਨਵੈਸਟੀਗੇਸ਼ਨ ਚੱਲਦੇ ਆ, ਉਸਦੀ ਮੌਤ ਹੁੰਦੀ ਆ। ਕੀ ਆ ਉਹ ਪੂਰਾ ਮਾਜਰਾ, ਉਸ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਤੇ ਜਿਹੜੇ US ਮਿਲਟਰੀ ਦਾ ਗਾਜ਼ਾ ਦੇ ਵਿੱਚ ਪੀਅਰ ਬਣਾਉਣ ਵਾਲੀ ਗੱਲ ਆ ਉਹ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਕਰਦੇ ਆ। ਮਿਲਦੇ ਆ ਬ੍ਰੇਕ ਤੋਂ ਬਾਅਦ।
ब्रेक तो बाद एक बार फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕੱਲ ਵੀ ਆਪਾਂ ਬੋਇੰਗ ਦੀ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ FAA ਦੇ ਆਡਿਟਸ ਦੇ ਵਿੱਚੋਂ ਬੁਰੀ ਤਰ੍ਹਾਂ ਫੇਲ ਜਿਹੜੇ ਹੋ ਰਹੇ ਆ। 99 ਦੇ ਵਿੱਚੋਂ 33 ਚ ਫੇਲ ਹੋਣਾ, ਫਿਰ ਪ੍ਰੋਡਕਸ਼ਨ ਲਾਈਨਸ ਦੇ ਵਿੱਚ ਕਾਫੀ ਜਿਹੜੀ ਉਹਨਾਂ ਦੇ ਫੇਲੀਅਰ ਸਾਹਮਣੇ ਆਏ ਆ। ਇਸੇ ਦਰਮਿਆਨ ਜਨਵਰੀ 2024 ਦੇ ਵਿੱਚ ਇੱਕ ਜਿਹੜਾ ਜੌਨ ਬਾਰਨਟ ਨਾਂ ਦਾ ਵਿਸਲ ਬਲੋਵਰ ਸੀਗਾ, ਉਹਨੇ ਕੰਪਨੀ ਦੀਆਂ ਪ੍ਰੈਕਟਿਸਿਸ ਦੇ ਬਾਰੇ ਦੱਸਿਆ ਸੀਗਾ। ਉਹਨੇ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਬੋਇੰਗ ਦੇ ਵਿੱਚ ਕੁਛ ਨਾ ਕੁਛ ਗੜਬੜ ਜਿਹੜੀ ਆ ਉਹ ਚੱਲ ਰਹੀ ਆ, ਪ੍ਰੈਕਟਿਸਿਸ ਇਹਨਾਂ ਦੀਆਂ ਸੇਫ ਨਹੀਂ ਆ। ਤੇ ਇਹ ਟੈਸਟੀਮੋਨੀ ਦੇਣ ਦੇ ਲਈ ਪਹੁੰਚਿਆ ਸੀਗਾ ਚਾਰਲਸਟਨ, ਸਾਊਥ ਕੈਰੋਲੀਨਾ ਦੇ ਵਿੱਚ। 62 ਸਾਲਾਂ ਬਹੁਤ ਲੰਮੇ ਸਮੇਂ ਤੋਂ ਬੋਇੰਗ ਦਾ ਜਿਹੜਾ EMPLOYE ਰਿਹਾ ਆ, ਉਹ ਜਨਤਕ ਹੋ ਕੇ ਉਸਨੇ ਜਿਹੜੀਆਂ ਸੇਫਟੀ ਕੰਸਰਨਸ ਆ ਇਸ ਕੰਪਨੀ ਦੇ ਨਾਲ ਸੰਬੰਧਿਤ ਆ, ਜਿਹੜੀਆਂ ਨਾਰਥ ਚਾਰਲਸਟਨ ਪਲਾਂਟ ਦੇ ਵਿੱਚ ਆ,
ਉੱਥੇ ਅਨਕਵਰ ਕੀਤੀਆਂ ਸੀ, ਉਹ ਦੱਸਿਆ ਸੀ। ਉਹਦੀ ਬੀਤੇ ਵੀਕਐਂਡ ਦੇ ਉੱਤੇ ਮੌਤ ਹੋ ਗਈ ਆ। ਸੋ ਉਸ ਮੌਤ ਨੇ ਕਹਿੰਦੇ ਵੀ ਜਦੋਂ ਉਸ ਟਾਈਮ ਦੇ ਉੱਤੇ ਜਦੋਂ ਡੈਪੋਜੀਸ਼ਨਸ ਦੇ ਰਿਹਾ ਸੀ, ਜਦੋਂ ਸਵਾਲ ਜਵਾਬ ਜਿਹੜਾ ਉਹ ਕਰ ਰਿਹਾ ਸੀਗਾ, ਸੌਰੀ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਲਾਇਰਸ ਦੇ ਨਾਲ ਜਿਹੜਾ ਉਹ ਮਿਲ ਕੇ, ਉਸ ਟਾਈਮ ਇਸ ਦੀ ਮੌਤ ਨੇ ਕਈ ਜਿਹੜੇ ਸਵਾਲ ਆ ਉਹ ਖੜੇ ਕਰ ਦਿੱਤੇ। ਜਿਸ ਦਿਨ ਇਸ ਦੀ ਮੌਤ ਹੋਈ ਆ ਉਸ ਤੋਂ ਇੱਕ ਦਿਨ ਪਹਿਲਾਂ ਉਹ ਡੈਪੋਜੀਸ਼ਨ ਕਹਿੰਦੇ ਦੇ ਕੇ ਆਇਆ ਸੀ। ਫਿਰ ਜਦ ਉਸਦੇ ਸਾਥੀਆਂ ਨੂੰ ਉਸਦੇ ਨਾਲ ਕੰਟੈਕਟ ਨਾ ਕਰ ਪਾਏ, ਉਹ ਕੰਟੈਕਟ ਨਾ ਹੋ ਸਕਿਆ, ਤਾਂ ਉਹਨਾਂ ਨੇ ਪੁਲਿਸ ਨੂੰ ਘੱਲਿਆ, ਜਿਹੜੇ ਇਹ ਹੋਟਲ ਮੋਟਲ ਦੇ ਵਿੱਚ ਰੁਕਿਆ ਹੋਇਆ ਸੀ ਵੈਲਫੇਅਰ ਚੈੱਕ ਦੇ ਲਈ। ਹੌਲੀਡੇ ਇਨ ਦੀ ਪਾਰਕਿੰਗ ਲੋਟ ਦੇ ਵਿੱਚ ਕਹਿੰਦੇ ਬਾਰਨਟ ਦੀ ਜਿਹੜੀ ਬੋਡੀ ਆ ਉਸਦੀ ਆਪਣੀ ਹੀ ਗੱਡੀ ਦੇ ਵਿੱਚ ਲੱਭੀ, ਤੇ ਬਾਅਦ ਦੇ ਵਿੱਚ ਜਦ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਜਿਹੜਾ ਉਸ ਕਾਉਂਟੀ ਦਾ ਕਾਰਨਰ ਆਫਿਸਰ ਆ, ਉਹਨਾਂ ਇਹ ਕਿਹਾ ਵੀ ਸੈਲਫ ਇਨਫਲਿਕਟਿੰਗ ਜਿਹੜਾ ਆ ਉਹ ਵੂੰਡ ਲੱਗਾ ਆ, ਵੀ ਉਹਨੇ ਖੁਦ ਨੂੰ ਆਪਣੇ ਆਪ ਨੂੰ ਗੋਲੀ ਜਿਹੜੀ ਉਹ ਮਾਰ ਲਈ ਹੋਵੇ। ਸਵਾਲ ਇਸ ਲਈ ਉੱਠਣੇ ਸ਼ੁਰੂ ਹੋ ਗਏ ਵੀ ਇਹ ਕੀ ਗੱਲ ਹੋਈ। ਇੱਕ ਪਾਸੇ ਤਾਂ ਉਹ ਇੱਕ ਕੰਪਨੀ ਦੇ ਵਿੱਚ ਜੋ ਹੋ ਰਿਹਾ ਆ 787 ਡ੍ਰੀਮਲਾਈਨਰ 에ਅਰਕ੍ਰਾਫਟ ਦੇ ਬਾਰੇ ਉਹਨੇ ਦੱਸਿਆ ਵੀ ਕਿਸ ਤਰੀਕੇ ਨਾਲ ਹੀ ਇਨਸਪੈਕਸ਼ਨ ਦੇ ਵਿੱਚ ਢਿੱਲਾਂ ਹੁੰਦੀਆਂ ਆ, ਤੇ ਪ੍ਰੈਕਟਿਸਿਸ ਦੇ ਵਿੱਚ ਕਿੰਨਾ ਕਮੀਆਂ ਪੇਸ਼ੀਆਂ ਆ, ਖਾਸ ਕਰਕੇ ਕਸਟਮਰਸ ਨੂੰ ਡਿਲੀਵਰੀ ਦੇਣ ਤੋਂ ਪਹਿਲਾਂ 에ਅਰਕ੍ਰਾਫਟ ਦੀ ਕੀ ਕੁਛ ਜਿਹੜਾ ਉਹਦੇ ਵਿੱਚ ਹੋ ਰਿਹਾ ਆ। ਉਸੇ ਦਰਮਿਆਨ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਰਿਹਾ। ਉਸਦੇ ਜਿਹੜੇ ਲਾਇਰਸ ਰੋਬਰਟ ਟਰਕਵਿਟਸ ਤੇ ਬ੍ਰਾਇਨ ਨੋਲਸ, ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਵੀ ਅਸੀਂ ਇਸ ਪੂਰੇ ਮੌਤ ਦੀ ਇਨਵੈਸਟੀਗੇਸ਼ਨ ਦੀ ਜਿਹੜੀ ਉਹ ਮੰਗ ਕਰਦੇ ਆ, ਵੀ ਇੱਕ ਮਿਸਟੀਰੀਅਸ ਡੈਥ ਆ। ਡੈਪੋਜੀਸ਼ਨ ਦੇ ਦੌਰਾਨ ਇਸ ਦੀ ਜਿਹੜੀ ਉਹ ਮੌਤ ਹੋਈ ਆ। ਗਨ ਸ਼ਾਟ ਵੂੰਡ ਉਸਦੇ ਸਿਰ ਦੇ ਵਿੱਚ ਜਿਹੜਾ ਉਹ ਲੱਗਾ ਆ। ਕਹਿ ਇਹ ਰਹੇ ਆ ਵੀ ਉਹਨੇ ਆਪਣੇ ਆਪ ਨੂੰ ਮਾਰ ਲਿਆ, ਪਰ ਇਸ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਜਿਹੜੀ ਉਹ ਚਾਹੀਦੀ ਆ। ਹੁਣ ਇਸ ਮਾਮਲੇ ਦੇ ਵਿੱਚ ਬੋਇੰਗ ਦੇ ਨਾਲ ਅੱਗੇ ਕੀ ਬਣਦਾ ਆ, ਵੀ ਉਹ ਆਪਣੇ ਉਹਨਾਂ ਦਾ ਜਿਹੜਾ ਵਿਸਲ ਬਲੋਵਰ ਆ ਉਹ ਡੈਪੋਜੀਸ਼ਨ ਦੇ ਦੌਰਾਨ ਅਦਾਲਤੀ ਕਾਰਵਾਈ ਦੇ ਦੌਰਾਨ ਉਹ ਮ੍ਰਿਤ ਪਾਇਆ ਗਿਆ ਆ। ਇਹ ਹੁਣ ਕਈ ਨਵੇਂ ਸਵਾਲਾਂ ਨੂੰ ਜਨਮ ਦੇ ਕੇ ਆਇਆ। ਅਗਲੀ ਖਬਰ ਵੱਲ ਚਲੀਏ। ਯੂਵਾਲਡੇ ਪੁਲਿਸ ਦੇ ਚੀਫ ਨੇ ਅੱਜ ਅਨਾਉਂਸ ਕੀਤਾ ਹੈ ਕਿ ਉਹ ਅਸਤੀਫਾ ਦੇਣ ਜਾ ਰਹੇ ਆ। ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਯੂਵਾਲਡੇ ਦੀ ਸਿਟੀ ਕੌਂਸਲ ਨੇ ਹਾਇਰ ਕੀਤੀ ਸੀ, ਜਿਨ੍ਹਾਂ ਨੇ ਇਹ ਦੱਸਿਆ ਸੀ ਕਿ ਜੋ ਪੁਲਿਸ ਵਾਲੇ ਆ ਉਹਨਾਂ ਨੇ ਸਾਰੇ ਰੂਲ ਫੋਲੋ ਕੀਤੇ ਆ, ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਕੀਤੀ। ਜੇ ਤੋਂ ਬਾਅਦ ਜਿਹੜੇ ਲੋਕ ਆ ਉੱਥੇ ਦੇ ਰਹਿਣ ਵਾਲੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੁੱਸਾ ਪਾਇਆ ਗਿਆ। ਕਹਿੰਦੇ ਵੀ ਇੱਕ ਤਾਂ ਸਾਡੇ ਜਿਹੜੇ 20 ਦੇ ਕਰੀਬ ਨਿਆਣੇ ਚਲੇ ਗਏ, ਉੱਤੋਂ ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਰਿਪੋਰਟ ਆਈ ਆ ਜਿਹਦੇ ਵਿੱਚ ਇਹ ਕਿਹਾ ਆ ਵੀ ਕੋਈ ਸੀਰੀਅਸ ਐਕਟ ਆਫ ਮਿਸਕੰਡਕਟ ਨਹੀਂ ਸੀਗਾ ਉਹਦੇ ਵਿੱਚ, ਜਦ ਕਿ ਇਹ ਔਨ ਰੈਕਰਡ ਆ ਵੀ ਸ਼ੂਟਿੰਗ ਤੋਂ 77 ਮਿੰਟਾਂ ਤੱਕ ਜੋ ਪੁਲਿਸ ਆ ਉਹ ਵੇਟ ਕਰਦੀ ਰਹੀ। ਜਦੋਂ ਉੱਥੇ ਮੈਸਕੇਰ ਹੋਇਆ ਸੀ 19 ਸਟੂਡੈਂਟ ਜਿਹੜੇ ਆ ਉਹ ਗੋਲੀ ਦੀ ਭੇਟ ਚੜ ਗਏ ਸੀ। ਸੋ ਅੱਜ ਯੂਵਾਲਡੇ ਦੀ ਪੁਲਿਸ ਨੇ ਚੀਫ ਜਿਹੜਾ ਹੈਗਾ ਆ ਰੋਦਰੀਗਸ, ਉਹਨੇ ਇਹ ਕਿਹਾ ਵੀ ਕਮਿਊਨਿਟੀ 'ਚ ਰਿਫਟ ਜ਼ਿਆਦੇ ਆ, ਸੋ ਉਹਨੂੰ ਦੇਖਦੇ ਹੋਏ ਮੈਂ ਰਿਜ਼ਾਈਨ ਕਰਨ ਜਾ ਰਿਹਾ ਹਾਂ। ਬਿਲਕੁਲ, ਬਹੁਤ ਨਮੋਸ਼ੀ ਵਾਲਾ ਜਿਹੜਾ ਸਮਾਂ ਸੀਗਾ ਹਰਜੋਤ ਸਿੰਘ ਜੀ, ਜੋ ਕੁਛ ਉੱਥੇ ਵਾਪਰਿਆ ਸੀ। ਇਹ ਬਾਹਰ ਪਤਾ ਨਹੀਂ ਕਿਹਦੀ ਉਡੀਕ ਕਰਦੇ ਰਹੇ, ਫਿਰ ਬਾਹਰੋਂ ਬਾਰਡਰ ਪੈਟਰੋਲ ਏਜੰਟ ਜਿਹੜੇ ਆਏ ਸੀ, ਉਹਨਾਂ ਨੇ ਅੰਦਰ ਜਾ ਕੇ ਉਸ ਹਥਿਆਰੇ ਨੂੰ ਢੇਰ ਜਿਹੜਾ ਉਹ ਕੀਤਾ ਸੀ। ਯੂਐਸ ਪਲਾਨ ਕਰ ਰਿਹਾ ਆ ਗਾਜ਼ਾ ਦੇ ਵਿੱਚ ਜਿਹੜੀ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਫਲੋਟਿੰਗ ਪੀਅਰ, ਤੈਰਦਾ ਹੋਇਆ ਜਿਹੜਾ ਇੱਕ ਪੀਅਰ ਆ ਦਰਿਆ ਦੇ ਸਮੁੰਦਰ ਦੇ ਉੱਤੇ, ਉਸ ਨੂੰ ਜਿਹੜਾ ਉਹ ਬਣਾਉਣ ਦੇ ਲਈ, ਤਾਂ ਜੋ ਜਿਹੜੀਆਂ ਰਾਹਤ ਸਮੱਗਰੀ ਦੇ ਨਾਲ ਭਰੀਆਂ ਸ਼ਿਪਸ ਆ ਉਸ ਪੀਅਰ ਦੇ ਇੱਕ ਪਾਸੇ ਆਉਣ, ਤਾਂ ਇੱਥੇ ਜਿਹੜੀ ਰਾਹਤ ਸਮੱਗਰੀ ਆ ਫੈਲਸਤੀਨ ਦੇ ਵਿੱਚ ਗਾਜ਼ਾ ਦੇ ਵਿੱਚ ਘੱਲੀ ਜਾ ਸਕੇ। ਪੈਂਟਾਗਨ ਨੇ ਦੱਸਿਆ ਵੀ 1000 ਤੋਂ ਵੱਧ ਜਿਹੜੇ ਯੂਐਸ ਦੇ ਟਰੂਪਸ ਆ ਇਸ ਆਪਰੇਸ਼ਨ ਦੇ ਵਿੱਚ ਲੱਗਣਗੇ, ਪਰ ਨਾਲ ਉਹਨਾਂ ਨੇ ਕਲੀਅਰ ਕੀਤਾ ਨੋ ਬੂਟਸ ਔਨ ਦਾ ਗਰਾਊਂਡ, ਯਾਨੀ ਕਿ ਫੌਜੀ ਇਸ ਲੜਾਈ ਦੇ ਵਿੱਚ ਕਿਸੇ ਵੀ ਤਰੀਕੇ ਦੀ ਹਿੱਸਾ ਜਿਹੜਾ ਉਹ ਨਹੀਂ ਪਾਉਣਗੇ। ਸਿਰਫ ਤੇ ਸਿਰਫ ਪੀਅਰ ਬਣਾਉਣ ਦੇ ਲਈ ਹੀ ਇਹ 1000 ਤੋਂ ਵੱਧ ਫੌਜੀਆਂ ਨੂੰ ਜਿਹੜਾ ਉਹ ਵਰਤਿਆ ਜਾਊਗਾ। ਕਹਿੰਦੇ ਵੀ ਇਸ ਨੂੰ ਅਚੀਵ ਕਰਨ ਦੇ ਲਈ ਯੂਐਸ ਨੇ ਇੱਕ ਬਹੁਤ ਹੀ ਛੋਟੀ ਜੀ, ਜਿਹਦੇ ਬਾਰੇ ਕਿਸ ਨੂੰ ਪਤਾ ਨਹੀਂ ਹੈ, ਪ੍ਰਾਈਵੇਟ ਫਰਮ ਫੌਗਬੋ, ਉਸ ਦੇ ਨਾਲ ਜਿਹੜੀ ਪਾਰਟਨਰਸ਼ਿਪ ਜਿਹੜੀ ਉਹ ਕੀਤੀ ਆ, ਜੋ ਕਿ ਸਾਬਕਾ ਮਿਲਟਰੀ ਤੇ ਇੰਟੈਲੀਜੈਂਸ ਅਧਿਕਾਰੀਆਂ ਦੁਆਰਾ ਹੀ ਰਨ ਕੀਤੀ ਜਿਹੜੀ ਹੋ ਜਾ ਰਹੀ ਆ। ਯੂਐਸ ਵਾਲੇ ਕਹਿ ਰਹੇ ਵੀ ਸਾਡਾ ਗੋਲ ਇਹ ਆ ਵੀ 2 ਮਿਲੀਅਨ ਯਾਨੀ ਕਿ 20 ਲੱਖ ਜਿਹੜੀਆਂ ਮੀਲਸ ਆ ਹਰ ਦਿਨ ਗਾਜ਼ਾ ਦੇ ਵਿੱਚ ਘੱਲੀਆਂ ਜਿਹੜੀਆਂ ਉਹ ਜਾ ਸਕਣ। ਯੂਐਨ ਨੇ ਬਾਰ-ਬਾਰ ਜਿਹੜਾ ਉਹ ਦੱਸਿਆ ਵੀ ਭੁੱਖਮਰੀ ਉੱਥੇ ਫੈਲ ਰਹੀ ਆ ਤੇ ਇਨਐਵਿਟੇਬਲ ਆ, ਇਹ ਹਟਣੀ ਨਹੀਂ, ਇਹ ਰੁਕਣੀ ਨਹੀਂ, ਇਹ ਵਧਣਾ ਹੀ ਆ ਕੰਮ, ਜੇ ਇਸ ਦੇ ਉੱਤੇ ਕੋਈ ਐਕਸ਼ਨ ਨਾ ਜਿਹੜਾ ਉਹ
ਲਿਆ ਜਾਵੇ। ਸੋ ਕਹਿੰਦੇ ਵੀ ਇੱਕ ਬਹੁਤ ਹੀ ਵੱਡਾ ਫਲੋਟਿੰਗ ਤੈਰਦਾ ਹੋਇਆ ਜਿਹੜਾ ਡੌਕ ਆ ਉਹ ਬਣਾਇਆ ਜਾਊਗਾ, ਜਿਹੜੇ ਸਟੀਲ ਸੈਗਮੈਂਟਸ ਦਾ ਹੋਊਗਾ। ਡਬਲ ਲੇਨ 1800 ਫੁੱਟ ਲੰਬਾ ਕੌਜ਼ਵੇ ਤੇ ਪੀਅਰ ਜਿਹੜਾ ਆ ਉਹ ਬਣਾਇਆ ਜਾਊਗਾ। ਕੌਜ਼ਵੇ ਕਹਿੰਦੇ ਵੀ ਇੱਕ ਦੂਜੇ ਦੇ ਨਾਲ ਕਨੈਕਟ ਹੋਣ ਵਾਲਾ ਹੋਊਗਾ। 40-40 ਫੁੱਟ ਦੇ ਜਿਹੜੇ ਸਟੀਲ ਦੇ ਪੀਸਿਸ ਆ ਉਹ ਇੱਕ ਦੂਜੇ ਦੇ ਨਾਲ ਜੋੜ ਕੇ ਫਿਰ ਕੰਢੇ ਤਾਈਂ ਜਿਹੜੇ ਉਹਨਾਂ ਨੂੰ ਪਹੁੰਚਾਇਆ ਜਾਊਗਾ। ਕਾਰਗੋ ਸ਼ਿਪ ਇੱਕ ਹਿਸਾਬ ਦੇ ਨਾਲ 1800 ਫੁੱਟ ਦੂਰ ਸਮੁੰਦਰ ਦੇ ਤੱਟ ਤੋਂ ਪਾਣੀ ਦੇ ਵਿੱਚ ਇਸ ਪੀਅਰ ਦੇ ਉੱਤੇ ਸਮਾਨ ਜਿਹੜਾ ਉਹ ਲਾ ਕੇ ਇਸ ਜਿਹੜਾ 2 ਵੇ ਜਿਹੜੀ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਲੇਨ ਬਣਾਉਣੀ ਆ, ਉਸ ਦੇ ਉੱਤੋਂ ਥਾਣੀ ਗੱਡੀਆਂ ਥਾਣੀ ਜਿਹੜਾ ਉਹ ਬਣਾਉਣ ਦੀ ਜਿਹੜੀ ਉਹ ਚੀਜ਼ ਸੋਚੀ ਜਾ ਰਹੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਹਰਜੋਤ ਸਿੰਘ ਜੀ ਇਹ ਬਣਦਾ ਆ। ਫੌਗਬੋ ਨਾਂ ਦੀ ਇਹ ਜਿਹੜੀ ਕੰਪਨੀ ਆ, ਜੋ ਕਿ ਕਹਿੰਦੇ ਸੈਮ ਮੁੰਡੀ ਇਹ ਸਾਬਕਾ ਮਰੀਨ ਕਾਰਪ ਲੈਫਟੀਨੈਂਟ ਕਰਨਲ ਆ, ਉਹ ਹੁਣ ਉਸ ਨੂੰ ਲੀਡ ਜਿਹੜਾ ਉਹ ਕਰ ਰਹੇ ਆ। ਪੈਂਟਾਗਨ ਦੇ ਨਾਲ ਮਿਲ ਕੇ ਇਹ ਪੀਅਰ ਬਣਾਉਣ ਦੀ ਇਸ ਟਾਈਮ ਤਿਆਰੀਆਂ ਚੱਲ ਰਹੀਆਂ ਨੇ। ਜੀ ਬਿਲਕੁਲ। ਸੋ ਬਹੁਤ ਉੱਥੇ ਭੁੱਖਮਰੀ ਹੈ ਇਸ ਟਾਈਮ ਦੇ ਕਰੀਬ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਆ। ਉਹਨਾਂ ਹੀ ਪਾਰਟੀ ਦੇ ਜੋ ਪ੍ਰੋਗਰੈਸਿਵ ਕਾਂਗਰਸਮੈਨ ਹੈਗੇ ਆ, ਸੈਨੇਟਰ ਆ, ਤੇ 2 ਮਿਲੀਅਨ ਦੇ ਕਰੀਬ ਜੋ ਹੈਗੇ ਆ ਫੂਡ ਹਰ ਰੋਜ਼ ਜਿਹੜੇ ਪੈਕੇਟ ਆ ਉਹ ਡਿਲੀਵਰ ਕੀਤੇ ਜਾਣਗੇ। ਜੀ ਸਮਾਂ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।